ਕਿ ਆਜ਼ਾਦੀ ਦਿਹਾੜੇ ਸੰਬੰਧੀ ਤੁਸੀਂ ਦੇਖੋ ਕਿ ਅਮਰੀਕਾ ਦੇ ਵਿੱਚ ਕਈ ਕੁ ਦਿਨ ਪਹਿਲਾਂ ਹੀ ਆਤਿਸ਼ਬਾਜ਼ੀ ਤੇ ਪਟਾਕੇ ਚਲਾਉਣ ਦੀ ਜਿਹੜੀ ਕਵਾਇਦ ਆ ਉਹ ਸ਼ੁਰੂ ਹੋ ਜਾਂਦੀ ਹੈ ਤੇ ਇਹਦੇ ਨਾਲ ਤਿਆਰੀਆਂ ਵੱਡੇ ਪੱਧਰ ਤੇ 4 ਜੁਲਾਈ ਦੀਆਂ ਹੋਣ ਲੱਗ ਪੈਂਦੀਆਂ ਨੇ। ਤੁਸੀਂ ਅਮਰੀਕਾ ਦੇ ਵਿੱਚ 4 ਜੁਲਾਈ ਦਾ ਮਹੱਤਵ ਤੁਹਾਨੂੰ ਕਿਵੇਂ ਪਤਾ ਲੱਗਿਆ, ਕਦੋਂ ਪਤਾ ਲੱਗਿਆ ਤੇ ਪਹਿਲੀ ਵਾਰ ਅਮਰੀਕਾ ਦੇ ਵਿੱਚ 4 ਜੁਲਾਈ ਕਿਵੇਂ ਸੈਲੀਬ੍ਰੇਟ ਕੀਤੀ ਸੀ? ਇਹਦੇ ਬਾਰੇ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਤੇ ਨਾਲੋਂ ਨਾਲ ਗੱਲਬਾਤ ਕਰਾਂਗੇ ਕਿ ਕਿਵੇਂ ਤੁਸੀਂ ਅਮਰੀਕਾ ਦੇ ਇਸ ਆਜ਼ਾਦੀ ਦਿਹਾੜੇ ਨੂੰ ਉਡੀਕਦੇ ਆ ਤੇ ਕਿਵੇਂ ਇਹਨੂੰ ਸੈਲੀਬ੍ਰੇਟ ਕਰਦੇ ਆ, ਕਿਉਂਕਿ ਬਹੁਤ ਸਾਰੇ ਜਿਹੜੇ ਕੰਮਕਾਜੀ ਲੋਕ ਨੇ ਉਹਨਾਂ ਨੂੰ ਇਹ ਹੁੰਦਾ ਕਿ ਇਸ ਦਿਨ ਛੁੱਟੀ ਤੋਂ, ਕੰਮ ਤੋਂ ਫੁਰਸਤ ਹੋਊਗੀ, ਛੁੱਟੀ ਹੋਊਗੀ, ਘਰੇ ਪਰਿਵਾਰ ਦੇ ਨਾਲ ਸਮਾਂ ਬਿਤਾਵਾਂਗੇ। ਬਾਕੀ ਕਈ ਖਾਣ ਦੇ ਸ਼ੌਕੀਨ ਹੁੰਦੇ ਆ, ਕਈ ਟਹਿਲਣ ਦੇ ਸ਼ੌਕੀਨ ਹੁੰਦੇ ਆ, ਕਈ ਗੱਲਾਂ ਬਾਤਾਂ ਦੇ ਸ਼ੌਕੀਨ ਹੁੰਦੇ ਆ। ਹਰ ਤਰ੍ਹਾਂ ਦੇ ਬੰਦੇ ਨੂੰ ਹਰ ਤਰ੍ਹਾਂ ਦਾ ਆਪਣਾ ਅਲੱਗਾ ਇੱਕ ਸ਼ੌਕ ਹੁੰਦਾ ਤੇ ਅੱਜ ਉਸੇ ਸ਼ੌਕ ਬਾਬਤ ਆਪਾਂ ਗੱਲਬਾਤ ਕਰਾਂਗੇ ਕਿ ਕਿਵੇਂ ਅਮਰੀਕੀਆਂ ਨੇ ਆਜ਼ਾਦੀ ਹਾਸਲ ਕੀਤੀ ਸੀ ਤੇ ਆਜ਼ਾਦੀ ਹਾਸਲ ਕਰਨ ਤੋਂ ਬਾਅਦ ਫਿਰ ਅਮਰੀਕਾ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਮੁਲਕ ਜਿਹਦੀਆਂ ਸਿਰਫ 13 ਕਲੋਨੀਆਂ ਸੀਗੀਆਂ ਤੇ ਬ੍ਰਿਟਿਸ਼ਰਸ ਦਾ ਉੱਤੇ ਇਹਦੇ ਕਬਜ਼ਾ ਸੀਗਾ ਤੇ ਬਾਅਦ ਦੇ ਵਿੱਚ ਜਦੋਂ ਇਹ ਮੁਲਕ 1776 ਦੇ ਵਿੱਚ 77 ਦੇ ਵਿੱਚ ਆਜ਼ਾਦ ਹੁੰਦਾ ਉਹਨਾਂ ਟਾਈਮਾਂ ਦੇ ਵਿੱਚ, ਤਾਂ 4 ਜੁਲਾਈ ਦੀ ਗੱਲ ਹੈ, 1776 ਮਾਫ ਕਰਨਾ, ਤਾਂ ਉਦੋਂ ਉਸ ਤੋਂ ਬਾਅਦ ਇਸ ਮੁਲਕ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਅਮਰੀਕੀ 4 ਜੁਲਾਈ ਨੂੰ ਬੜੇ ਦਿਲ ਤੋਂ ਔਰ ਬੜੇ ਸਿਜਦੇ ਕਰਦੇ ਨੇ ਇਸ ਦਿਨ ਕਿ ਅਸੀਂ ਆਜ਼ਾਦ ਹਾਂ ਤੇ ਉਹ ਇਸ ਆਜ਼ਾਦੀ ਨੂੰ ਮਾਣਦੇ ਵੀ ਨੇ। ਹਾਲਾਂਕਿ ਇਸੇ ਨਾਲ ਇੱਕ ਬਹਿਸ ਹੋਰ ਵੀ ਚੱਲਦੀ ਹੈ ਕਿ ਅਮਰੀਕਾ ਦੇ ਵਿੱਚ ਗਨ ਕਲਚਰ ਜਾਂ ਕਿਵੇਂ ਵੀ, ਪਰ ਜਿਹੜੇ ਇਹਦੇ ਪੱਖ ਦੇ ਵਿੱਚ ਨੇ ਉਹ ਕਹਿੰਦੇ ਕਿ ਗਨ ਕਰਕੇ ਅਮਰੀਕਾ ਆਜ਼ਾਦ ਹੋਇਆ। ਸੋ ਉਹਨਾਂ ਦੀ ਆਪਣੀ ਇੱਕ ਥਿਊਰੀ ਹੈ। ਖੈਰ, ਆਪਣਾ ਮਸਲਾ ਅੱਜ ਇਹ ਨਹੀਂ ਹੈ, ਗਨ ਕਲਚਰ ਆਪਣਾ ਮਸਲਾ ਨਹੀਂ ਹੈ। ਆਪਣਾ ਮਸਲਾ ਅੱਜ ਅਮਰੀਕਾ ਦਾ ਆਜ਼ਾਦੀ ਦਿਹਾੜਾ ਤੇ ਇਸ ਆਜ਼ਾਦੀ ਦਿਹਾੜੇ ਨੂੰ ਤੁਸੀਂ ਕਿਵੇਂ ਸੈਲੀਬ੍ਰੇਟ ਕਰਦੇ ਹੋ। ਸਟੂਡੀਓ ਦੇ ਵਿੱਚ ਕਾਲ ਕਰ ਸਕਦੇ ਹੋ 468 272 5200 ਤੇ ਇਸੇ ਸ਼ੋਅ ਦੇ ਵਿੱਚ ਇਸੇ ਮਸਲੇ ਤੇ ਉੱਤੇ ਗੱਲਬਾਤ ਕਰਨ ਦੇ ਲਈ, ਇਸੇ ਸੈਲੀਬ੍ਰੇਸ਼ਨਸ ਨੂੰ ਹੋਰ ਜ਼ਿਆਦਾ ਸਾਂਝਾ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਬਲਵਿੰਦਰ ਕੌਰ ਜੀ। ਬਲਵਿੰਦਰ ਕੌਰ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਬਹੁਤ-ਬਹੁਤ ਧੰਨਵਾਦ ਹੈ ਜੀ ਤੇ 4th ਜੁਲਾਈ ਦੀਆਂ ਮੁਬਾਰਕਾਂ। ਜੀ, ਜੀ, ਤੁਹਾਨੂੰ ਵੀ ਪਹਿਲਾਂ ਬਹੁਤ-ਬਹੁਤ ਤਾਂ ਮੁਬਾਰਕਾਂ। ਪੰਜਾਬੀ ਰੇਡੀਓ ਯੂਐਸਏ ਦੇ ਸਾਰੀ ਟੀਮ, ਸਾਰੇ ਪਰਿਵਾਰ ਤੇ ਸਾਰੇ ਲਿਸਨਰਸ ਨੂੰ ਮੁਬਾਰਕਾਂ ਜੀ। ਬਿਲਕੁਲ, ਕਿਉਂਕਿ ਕੱਲ ਨੂੰ ਸਾਡਾ ਜਿਹੜਾ 3 ਵਜੇ ਦਾ ਪ੍ਰੋਗਰਾਮ ਆ ਉਹ ਖੇਤੀਬਾੜੀ ਤੇ ਹੁੰਦਾ ਆ ਹਾਂਜੀ। ਤੇ 4th ਜੁਲਾਈ ਕੱਲ ਨੂੰ ਆ ਤੇ 4th ਜੁਲਾਈ ਪੀਕ ਡੇ ਦੇ ਵਿੱਚ ਸੁੱਖ ਦੇ ਨਾਲ ਕੁਝ ਸਾਲਾਂ ਬਾਅਦ ਆਉਂਦੀ ਆ। ਹੂੰ। ਵੀਕਐਂਡ ਤੇ ਆਉਂਦੀ ਆ। ਜੀ। ਪਰ ਤੁਸੀਂ ਛੁੱਟੀਆਂ ਦੀ ਗੱਲ ਕੀਤੀ ਆ, ਛੁੱਟੀਆਂ ਜਿਨ੍ਹਾਂ ਨੂੰ ਹੈਗਾ, ਜਦੋਂ ਅਮਰੀਕਾ ਵੈਸੇ ਇਦਾਂ ਨਹੀਂ ਬਣੀ, ਉਹ ਛੁੱਟੀਆਂ ਬੜੀਆਂ ਕਰਦੇ ਨਹੀਂ ਸੀਗੇ, ਹਾਂਜੀ, ਹਾਂਜੀ, ਬਿਲਕੁਲ, 7 ਦਿਨ ਹੀ ਕੰਮ ਕਰਦੀ ਸੀ, ਤਾਂ ਅਮਰੀਕਾ ਜਾ ਕੇ ਖੜਾ ਹੋਇਆ ਤੇ ਇਸ ਵੇਲੇ ਜੀ। ਸੁਪਰ ਪਾਵਰ ਆ ਦੁਨੀਆ ਦੀ। ਤੇ ਇਸੇ ਕਰਕੇ ਇਸ ਥਾਣੇਦਾਰ ਦੇਸ਼ ਦੇ ਵਿੱਚ ਆਪਾਂ ਆਣ ਕੇ ਬੈਠੇ ਆ ਜੀ। ਤੇ ਆਪਾਂ ਖੁਸ਼ ਆ। ਸੋ ਇਹ ਜਿਹੜੀ ਆਜ਼ਾਦੀ ਆ, ਇਸ ਨੂੰ ਮਾਨਣ ਦੇ ਲਈ ਸਾਨੂੰ ਉਹਦੀ ਮਹੱਤਤਾ ਤਾਂ ਪਤਾ ਹੋਣਾ ਚਾਹੀਦਾ ਹੈ ਕਿ ਆਜ਼ਾਦੀ ਹੁੰਦੀ ਕੀ ਆ। ਸੋ ਆਪਾਂ ਅੱਜ ਤੁਹਾਡੇ ਤੋਂ ਇਹੀ ਆਸ ਕਰਦੇ ਆ ਕਿ ਤੁਹਾਨੂੰ ਇੱਥੇ ਦੀ ਆਜ਼ਾਦੀ ਕਿਵੇਂ ਲੱਗੀ ਆ। ਬਹੁਤਿਆਂ ਨੂੰ ਇਹ ਹੁੰਦਾ ਕਿ ਅਸੀਂ ਵੀ ਆਜ਼ਾਦ ਦੇਸ਼ ਦੇ ਵਿੱਚੋਂ ਆਏ ਆ, ਉਹਨਾਂ ਦੇਸ਼ਾਂ ਦਾ ਪਤਾ ਆ, ਤਾਂ ਹੀ ਤੇ ਅਸੀਂ ਸਾਰਿਆਂ ਨੇ ਪਾਸਪੋਰਟ ਬਣਾ ਕੇ ਅਮਰੀਕਾ ਆ ਗਏ, ਕਿਉਂਕਿ ਇੱਥੇ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੇ ਬਹੁਤ ਮੌਕੇ ਆ। ਜੀ, ਜੀ। ਕਿ ਤੁਸੀਂ ਕਿੱਥੇ ਤੱਕ ਪਹੁੰਚੇ ਆ, ਕੀ ਕਰਨਾ ਆ। ਸੋ ਉਹ ਤੁਸੀਂ ਆਪਣੀ ਕੋਈ ਗੱਲਬਾਤ ਸ਼ੇਅਰ ਕਰਨੀ ਆ ਸਾਡੇ ਨਾਲ, ਕਰ ਸਕਦੇ ਆ ਕਿ ਇੱਕ ਅਮਰੀਕਾ ਇੱਕ ਆਜ਼ਾਦ ਦੇਸ਼ ਹੈਗਾ ਤੇ ਜਿਸ ਤਰ੍ਹਾਂ ਤੁਸੀਂ ਗਨ ਕਲਚਰ ਦਾ ਕੀਤਾ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਗਨਾਂ ਦੇ ਕਰਕੇ ਹੀ, ਹਥਿਆਰਾਂ ਕਰਕੇ ਹੀ ਇਹਨੇ ਆਜ਼ਾਦੀ ਲੈ ਲਈ। ਜੀ, 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 ਬਿਲਕੁਲ। ਹਾਂ, ਦੁਨੀਆ ਦੇ ਉੱਤੇ ਰਾਜ ਕਰਨ ਲਈ ਤੁਹਾਨੂੰ ਹਥਿਆਰ ਹੀ ਚਾਹੀਦੇ ਹੁੰਦੇ ਆ ਵੈਸੇ, ਪਰ ਉਹਨਾਂ ਨੂੰ ਵਰਤਿਆ ਕਿਵੇਂ ਜਾਂਦਾ ਉਹ ਤਾਂ ਵਰਤਣ ਵਾਲਿਆਂ ਤੇ ਆ ਵੀ ਕਿਹੜੇ ਮੌਕੇ ਲਈ ਕਿੱਥੇ ਵਰਤਦੇ ਆ, ਜਾਂ ਇੱਕ ਦੂਜੇ ਨੂੰ ਮਾਰੀ ਜਾਂਦੇ ਆ, ਕ੍ਰਾਸ ਫਾਇਰਿੰਗ ਕਰੀ ਜਾਂਦੇ ਆ, ਜਾਂ ਆਪਣੇ ਭੈਣਾਂ ਭਰਾਵਾਂ ਨੂੰ ਮਾਰੀ ਜਾਂਦੇ। ਉਹ ਤਾਂ ਆਪਣਾ ਦਿਮਾਗ ਆ ਜੇ ਅਸੀਂ ਮਿਸਯੂਜ ਕਰਦੇ ਆ। ਜਾਂ ਕਈ ਵਾਰੀ ਆਪਾਂ ਦੇਖਦੇ ਆ ਕਿ ਬਹੁਤ ਸਾਰੇ ਲੋਕਾਂ ਨੂੰ ਮੈਸ ਸ਼ੂਟਿੰਗ ਹੋ ਗਈ ਆ, ਉਹ ਉਹਨਾਂ ਤੇ ਡਿਪੈਂਡ ਆ। ਪਰ ਜਿਹੜੇ ਹਥਿਆਰ ਆ, ਹਥਿਆਰ ਕਲਚਰ ਆ, ਸੋ ਇਹਨਾਂ ਦੇ ਕੋਲ ਹਥਿਆਰ ਬਹੁਤ ਸੀਗੇ ਆ ਪ੍ਰਵੀਨ, ਜਦੋਂ ਇਹਨਾਂ ਨੇ ਆਜ਼ਾਦੀ ਲਈ ਆ ਨਾ, ਇਹਨਾਂ ਦੇ ਬਾਕੀ ਦੇਸ਼ਾਂ ਨਾਲ ਵੀ ਆਜ਼ਾਦੀ ਹੁੰਦੀ ਸੀ ਤਾਂ ਉਹ ਗਰਾਊਂਡ ਦੀ ਲੜਾਈ ਨਹੀਂ ਸੀ ਲੜਦੇ ਇਹਨਾਂ ਦੇ ਨਾਲ ਸਹਿਜੇ ਕਿਤੇ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਦੇ ਕੋਲ ਹਥਿਆਰ ਬੜੇ ਤੋਂ ਆਮ ਲੋਕਾਂ ਨੇ ਰੱਖੇ ਹੁੰਦੇ ਸੀਗੇ। ਉਹ ਆਜ਼ਾਦੀਆਂ ਤਾਂ ਵੈਸੇ ਇਸ ਤਰ੍ਹਾਂ ਹੀ ਮਿਲਦੀਆਂ, ਬਾਕੀ ਆਜ਼ਾਦੀ ਨੂੰ ਮੰਨਣਾ, ਰੱਖਣਾ ਜਾਂ ਮੂਰਖ ਬਣਨਾ ਆ, ਉਹ ਸਾਡੇ ਹੱਥ ਵਿੱਚ ਆ, ਲੋਕਾਂ ਦੇ, ਜਨਤਾ ਦੇ ਹੱਥ ਵਿੱਚ ਹੁੰਦਾ ਆ। ਸੋ ਇਸ ਆਜ਼ਾਦੀ ਨੂੰ ਕਾਇਮ ਰੱਖਿਆ। ਲੋਕ ਜਾਗਦੀ ਜ਼ਮੀਰ ਵਾਲੇ ਸੀਗੇ, ਜ਼ਰੂਰਤ ਸੀ ਗੱਲ ਕਹਿਣ ਦੀ ਕਿ ਹਾਂ ਤੁਸੀਂ ਇੱਥੇ ਮੈਸਅਪ ਕਰ ਰਹੇ ਆ, ਜਾਂ ਪਾਰਟੀਆਂ ਵੱਖ-ਵੱਖ ਬਣ ਗਈਆਂ। ਪਹਿਲਾਂ ਹੋਰ ਪਾਰਟੀਆਂ ਸੀਗੀਆਂ, ਅੱਗੇ ਤੋਂ ਅੱਗੇ ਪਹਿਲਾਂ ਇੱਕ ਪਾਰਟੀ ਸੀ, ਉਹ 'ਚ 2 ਬਣ ਗਈਆਂ। ਸੋ ਅੱਗੇ ਤੋਂ ਅੱਗੇ ਡਿਫਰੈਂਸ ਆਫ ਓਪੀਨੀਅਨ ਹੁੰਦਾ ਲੋਕ
ਕਈ ਕੁਛ ਕੋਈ ਕਰਨਾ ਚਾਹੁੰਦਾ ਆ, ਕੋਈ ਮੈਂ ਇਸ ਤਰੀਕੇ ਨਾਲ ਕਰਨਾ ਆ, ਦੂਜਾ ਕਹਿੰਦਾ ਮੈਂ ਤੇ ਇਸ ਤਰੀਕੇ ਨਾਲ ਕਰਨਾ। ਫਿਰ ਉੱਥੇ ਡਿਫਰੈਂਸ ਆਫ ਓਪੀਨੀਅਨ ਦੇ ਵਿੱਚ 2 ਪਾਰਟੀਆਂ ਬਣ ਗਈਆਂ। ਫਿਰ ਹੁਣ ਜਿਨ੍ਹਾਂ ਦੀ ਇਲੈਕਸ਼ਨ ਹੁੰਦੀ ਆ, ਮੇਨ 2 ਪਾਰਟੀਆਂ ਹੀ ਆ ਵੈਸੇ। ਜੀ। ਤੇ ਪਰ ਚਲੋ ਆਪਾਂ ਆਜ਼ਾਦੀ ਦੀ ਗੱਲ ਕਰਦੇ ਹੈਗੇ ਆ ਵੀ ਇਸ ਕੰਟਰੀ ਦੇ ਵਿੱਚ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਆਜ਼ਾਦੀ ਬਹੁਤ ਹੈ ਬੰਦੇ ਨੂੰ। ਜੀ। ਤੁਸੀਂ 1 ਜੌਬ ਕਰਨੀ, ਤੁਸੀਂ 2 ਜੌਬ ਕਰਨੀ ਆ, ਤੁਸੀਂ ਛੁੱਟੀ ਕਰਨੀ ਆ, ਤੁਸੀਂ ਛੁੱਟੀ ਨਹੀਂ ਕਰਨੀ, ਤੁਹਾਡੀ ਮਰਜ਼ੀ ਆ। ਜੀ, ਇਸ ਤਰ੍ਹਾਂ ਬਿਲਕੁਲ। ਤੁਸੀਂ ਕਿ ਸ਼ੌਂਕ ਹੁੰਦੇ ਬੰਦੇ ਦੇ ਨਾ, ਜੀ, ਜੀ, ਜੀ। ਸ਼ੌਂਕ ਆ। ਕਈਆਂ ਨੂੰ ਇੱਥੇ ਕੰਮ ਕਰਨ ਦੇ ਸ਼ੌਂਕ ਆ, ਕਈਆਂ ਨੂੰ ਕਮਾਉਣ ਦੇ ਸ਼ੌਂਕ ਆ। ਉਹ ਵੀ ਲੌਂਗ ਵੀਕਐਂਡ ਹੀ ਉਡੀਕਦੇ ਰਹਿੰਦੇ ਆ ਕਿ ਅਸੀਂ ਘੁੰਮਣ ਜਾਵਾਂਗੇ। ਜੀ। ਹਾਂ, ਇਹਦੇ ਆਜ਼ਾਦੀ ਦਾ ਤਾਂ ਮਹੱਤਵ ਇੱਥੇ ਇਸ ਗੱਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਬਲਵਿੰਦਰ ਕੌਰ ਜੀ ਕਿ ਜੀ, ਤੁਸੀਂ ਰਾਸ਼ਟਰਪਤੀ ਦੇ ਵਿਰੁੱਧ ਵੀ ਭਾਵੇਂ ਨਾਅਰੇਬਾਜ਼ੀ ਕਰਦੇ, ਤੁਸੀਂ ਰਾਸ਼ਟਰਪਤੀ ਦੇ ਵਿਰੁੱਧ ਵੀ ਰੋਸ ਮੁਜ਼ਾਹਰਾ ਲਾ ਦਿਓ। ਤੁਹਾਨੂੰ ਹੱਕ ਆ ਕਿ ਇੱਥੇ ਤੁਸੀਂ ਕਹਿ ਸਕਦੇ ਹੋ। ਪਰ ਉੱਥੇ ਮਜਾਲ ਆ ਤੁਹਾਨੂੰ ਕੋਈ ਮਾੜਾ-ਮੋਟਾ ਵੀ ਕੁਸਕਣ ਦੇ ਦੇ, ਜਿਹੜਾ ਮਾੜਾ-ਮੋਟਾ ਸਰਕਾਰ 'ਚ ਹੱਥ ਅੜਦਾ ਤੇ ਉਹ ਕਹਿੰਦਾ ਕਿ ਨਾ, 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 ਜਿਹੜਾ ਜੇ ਉਹ ਮੈਨੂੰ ਮਨਜ਼ੂਰ ਆ ਉਹੀ ਕਿਉਂ। ਇਹੀ ਤਾਂ ਆਜ਼ਾਦੀ ਹੈ ਨਾ, ਇਹੀ ਤਾਂ ਡੈਮੋਕ੍ਰੈਟਿਕ ਵੈਲਿਊਜ਼ ਦੇ ਵਿੱਚ ਇਹ ਚੀਜ਼ ਆਉਂਦੀ ਹੈ ਕਿ ਆਜ਼ਾਦੀ ਤੁਸੀਂ ਇਸ ਤਰ੍ਹਾਂ ਆਪਦੀ ਮਨਾ ਸਕਦੇ ਆ। ਆਪਦੀ ਆਜ਼ਾਦੀ ਇਕੱਲੀ ਮਨਾਉਣ ਦੀ ਜੀ, ਥੋੜ੍ਹਾ ਹੁੰਦੀ ਆ, ਆਜ਼ਾਦੀ ਹਾਂ, ਆਪਾਂ ਕਹਿੰਦੇ ਮਨਾਉਣ, ਆਜ਼ਾਦੀ ਮਾਣਨ ਦੀ ਹੁੰਦੀ ਹੈ ਅਸਲ 'ਚ। ਮਾਨਣ ਦੀ ਚੀਜ਼ ਆ। ਜੀ। ਜਿਸ ਤਰ੍ਹਾਂ ਤੁਸੀਂ ਉਹ ਦੱਸਿਆ, ਦੇਖੋ ਆਜ਼ਾਦੀ ਨੂੰ ਤੁਸੀਂ ਇੱਕ ਨੁਕਤੇ ਤੋਂ ਹੀ ਦੇਖ ਲਓ। ਤੁਸੀਂ ਜੀ। ਕਿਹਾ ਵੀ ਇੱਥੇ ਤਾਂ ਉਹ ਜਗ੍ਹਾ ਬਣੀ ਆ, ਉੱਥੇ ਜਾ ਕੇ ਰਾਸ਼ਟਰਪਤੀ ਨੂੰ ਗਾਲਾਂ ਕੱਢ ਲਓ, ਹੂੰ। ਟਵਿੱਟਰ ਤੇ ਕੱਢ ਲਓ, ਜੀ। ਰੇਡੀਓ ਤੇ ਬੈਠ ਕੇ ਗਾਲਾਂ। ਕੱਢ ਲਓ, ਹਾਂਜੀ। ਟੀਵੀ ਤੇ ਬੈਠ ਕੇ ਕੱਢ ਲਓ। ਹੂੰ। ਉਹ ਕਹਿੰਦੇ ਤੁਹਾਨੂੰ ਬੋਲਣ ਦੀ ਆਜ਼ਾਦੀ ਆ। ਜੀ। ਸਭ ਤੋਂ ਵੱਡੀ ਗੱਲ ਇਹ ਆ ਕਿ ਸਾਨੂੰ ਬੋਲਣ ਦੀ ਆਜ਼ਾਦੀ ਆ। ਹੂੰ। ਬਿਲਕੁਲ ਕਈ ਜੀ, ਬਿਲਕੁਲ। ਵਾਰੀ ਹੋਰ ਆਲੇ-ਦੁਆਲੇ ਦੇ ਦੇਸ਼ਾਂ ਦੇ ਵਿੱਚੋਂ ਕਈ ਵਾਰੀ ਨਾ ਉਸ ਮੀਡੀਆ ਨੂੰ ਸੁਣੀਦਾ ਆ। ਹੂੰ। ਉਹ ਉੱਥੇ ਬੈਠ ਕੇ ਉਹ ਮੀਡੀਆ ਤੇ ਬੈਠ ਕੇ ਵੀ ਗੁਲਾਮੀ ਵਾਲੀਆਂ ਗੱਲਾਂ ਕਰਦੇ ਆ ਵੀ ਜੀ, ਉਹ ਜੀ, ਜਿਹੜਾ ਜੀ, ਜੀ, ਇੰਡੀਆ ਬਿਲਕੁਲ। ਦਾ ਰਾਸ਼ਟਰਪਤੀ ਆ, ਰਾਸ਼ਟਰਪਤੀ ਕਹਿ ਲਓ, ਪ੍ਰਧਾਨ ਮੰਤਰੀ ਆ, ਹਾਂਜੀ। ਉਹਦੇ ਖਿਲਾਫ ਅਮਰੀਕਾ ਦੇ ਵਿੱਚੋਂ ਜ਼ਿਆਦਾ ਆਵਾਜ਼ਾਂ ਆਉਂਦੀਆਂ। ਹੂੰ। ਭਾਈ ਆਉਂਦੀਆਂ ਇੱਥੇ ਆਜ਼ਾਦੀ ਆ, ਲੋਕੀ ਨਾ ਗਿੱਝ ਗਏ ਆ ਆਜ਼ਾਦੀ ਮੰਨਣੀ। ਹੂੰ। ਉਹਨਾਂ ਨੂੰ ਇਹ ਮਨ ਦੇ ਵਿੱਚ ਹੋ ਗਿਆ ਆ। ਜੀ। ਕਈਆਂ ਨੂੰ ਜਦੋਂ ਤੁਸੀਂ ਗਲਤ ਨੂੰ ਗਲਤ ਕਹਿੰਦੇ ਆ ਨਾ, ਤੇ ਜਿਹੜੇ ਬੰਦੇ ਉਸ ਚੀਜ਼ ਨੂੰ ਪੂਜਦੇ ਹੁੰਦੇ ਉਹਨਾਂ ਨੂੰ ਲੱਗਦਾ ਹੁੰਦਾ ਤੁਸੀਂ ਰੋਂਗ ਆ, ਤੁਸੀਂ ਗਲਤ ਆ। ਜੀ। ਹਰ ਇੱਕ ਦਾ ਸੋਚਣ ਦਾ ਵੇ ਆਪੋ ਆਪਣਾ ਹੁੰਦਾ ਆ। ਹੂੰ। ਉਹਦੇ ਲੌਂਗ ਟਰਮ ਨਤੀਜੇ ਕੀ ਹੁੰਦੇ ਆ, ਕਿੱਦਾਂ ਆ। ਤੁਸੀਂ ਰਾਸ਼ਟਰਪਤੀ ਨੂੰ ਗਾਲ ਕੱਢ ਲਓ, ਉਹਨੂੰ ਤੁਸੀਂ ਵੋਟ ਹੀ ਨਾ ਪਾਓ, ਤੁਸੀਂ ਬਹੁਤ ਕੁਝ ਕਰ ਸਕਦੇ ਆ। ਜੀ। ਧਰਮ ਦੀ ਆਜ਼ਾਦੀ ਦੇਖੋ, ਇੱਥੇ ਏਦਾਂ ਤਾਂ ਨਹੀਂ ਵੀ ਦੂਜੇ ਧਰਮ ਦਿਆਂ ਨੂੰ ਫੜ ਕੇ ਮਾਰਿਆ ਜਾਂਦਾ ਜਾਂ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਤਾਂ ਇੱਥੇ ਆਪਣਾ ਕੋਈ ਵੀ ਧਾਰਮਿਕ ਰਿਲੀਜੀਅਸ ਕੰਮ ਕਰ ਹੀ ਨਹੀਂ ਸਕਦੇ। ਜੀ, ਜੀ। ਧਰਮ ਦੀ ਆਜ਼ਾਦੀ ਇਸ ਕੰਟਰੀ ਦੇ ਵਿੱਚ ਬਹੁਤ ਹੈਗੀ ਆ। ਹੂੰ। ਇਸੇ ਕਰਕੇ ਸਾਨੂੰ ਇਹ ਫਾਇਦਾ ਕਿ ਸਾਡੇ ਗੁਰਦੁਆਰਾ ਸਾਹਿਬ ਥਾਂ-ਥਾਂ ਤੇ ਇੱਕ-ਇੱਕ ਸ਼ਹਿਰ 'ਚ 2-2 3-3 ਵੀ ਹੈਗੇ ਆ। ਹਾਂਜੀ। 12-12 ਵੀ ਹੈਗੇ ਆ। ਜੀ। ਉਸੇ ਕਰਕੇ ਹੀ ਹੈਗੇ ਆ ਨਾ। ਹੂੰ। ਹੁਣ ਤੁਸੀਂ ਐ ਨਹੀਂ ਕਰ ਸਕਦੇ ਵੀ ਹਾਂ ਉਹ ਉਹਨਾਂ ਦੀਆਂ ਚਰਚਾਂ ਵੀ ਹੈਗੀਆਂ। ਠੀਕ ਆ, ਆਪਾਂ ਹੁਣ ਸਿਟੀਜ਼ਨ ਆ, ਆਪਾਂ ਨੂੰ ਇੱਥੇ ਪੂਰੇ ਆਪਾਂ ਨੂੰ ਬਰਾਬਰ ਦੇ ਹੱਕ ਹੈਗੇ ਆ। ਉਹ ਤਾਂ ਉਹਨਾਂ ਦੀ ਕੰਟਰੀ ਸੀ, ਬਣਾ ਲਿਆ ਦੂਜਿਆਂ ਨੂੰ। ਤੁਸੀਂ ਦੇਖ ਲਓ ਉੱਥੇ ਹੁਣ ਜਿੱਥੋਂ ਅਸੀਂ ਆਏ ਆ ਉੱਥੇ ਚਰਚਾਂ ਵੀ ਸਾੜੀਆਂ ਜਾ ਰਹੀਆਂ। ਹਾਂਜੀ। ਜੀ, ਉੱਥੇ ਜੀ। ਗੁਰਦੁਆਰਿਆਂ 'ਚ ਵੀ ਕੀ ਹੁੰਦਾ ਆ। ਉੱਥੇ ਹੂੰ। ਜਿੱਲੇ ਮਰਜ਼ੀ ਚੱਕ ਕੇ ਫੌਜਾਂ ਅਟੈਕ ਵੀ ਕਰਵਾ ਦਿੰਦੇ ਉਸੇ ਦੇਸ਼ ਦੇ ਵਿੱਚ। ਹੂੰ। ਤੇ ਇਸ ਧਰਮ ਦੇ ਲੋਕ ਆ, ਇਹਨਾਂ ਨੂੰ ਕੁੱਟਣਾ ਆ, ਵੱਢਣਾ ਆ, ਮਾਰਨਾ ਆ, ਉਹ ਵੀ ਆਪਣਾ ਧਰਮ ਸਮਝਦੇ ਆ। ਪਰ ਜੀ। ਇਸ ਕੰਟਰੀ ਦੀ ਜਿੱਦਾਂ ਆਪਾਂ ਕੰਪੇਅਰ ਕਰੀਏ ਨਾ, ਇੱਥੇ ਆਜ਼ਾਦੀ ਆ ਪੂਰੀ। ਬਿਲਕੁਲ। ਹਾਂ, ਹੁਣ ਜੇ ਆਪਣੇ ਉੱਥੇ ਜਿਹੜੇ ਉੱਥੋਂ ਵਾਪਸ ਆਏ ਆ, ਆਪਾਂ ਉੱਥੇ ਦੇ ਗੁਆਂਢੀ ਮੁਲਕ ਦੇ ਵਿੱਚ ਵੀ ਉੱਥੇ ਵੀ ਹੁਣ ਸਿੱਖਾਂ ਦੇ ਦੁਆਲੇ ਹੋਏ ਆ, ਖੜਦੰਮ ਮਚਿਆ ਪਿਆ, ਗੁਰਦੁਆਰਿਆਂ ਦੇ ਵਿੱਚ ਵੀ ਬੇਅਦਬੀਆਂ ਕਰ ਰਹੇ ਆ। ਜੀ। ਸੋ ਉਹ ਇਸ ਕੰਟਰੀ ਦੇ ਵਿੱਚ ਜਿਹੜਾ ਆ ਨਾ, ਅਸੀਂ ਸੇਫ ਵੀ ਸਮਝਦੇ ਆ ਤੇ ਇਸੇ ਕਰਕੇ ਬਾਰਡਰ ਭਰੇ ਪਏ ਆ। ਜੀ, ਜੀ। ਇਸ ਕਰਕੇ ਕਈਆਂ ਨੂੰ ਲੱਗਦਾ ਹੋਊਗਾ ਵੀ ਇਹ ਐਵੇਂ ਮਰੀ ਜਾਂਦੇ, ਆਜ਼ਾਦੀ ਕਾਹਦੀ ਆ। ਜੀ, ਜੀ, ਬਿਲਕੁਲ। ਆਜ਼ਾਦ ਕੰਟਰੀ ਆ ਇਹ। ਆਜ਼ਾਦੀ ਦਾ ਨਿੱਘ ਤੁਸੀਂ ਸਾਰੇ ਜਾਣੇ ਜ਼ਰੂਰ ਮਾਣੋ। ਜੇ ਨਹੀਂ ਮਾਣਿਆ, ਜਿਹਨੇ ਕਈ ਵਾਰੀ ਉਹ ਮਨ ਦੇ ਵਿੱਚ ਉਹ ਚੀਜ਼ਾਂ ਨਿਕਲਦੀਆਂ ਨਹੀਂ ਆ ਸਾਡੇ। ਦੇਖੋ ਕੰਮ ਕਰਕੇ ਤੇ ਰੋਟੀ ਹਰੇਕ ਥਾਂ ਖਾਣੀ ਖਾਣੀ ਆ। ਜੀ, ਜੀ। ਪਰ ਗੱਲ ਇਹ ਕਿ ਆ ਬਿਊਟੀ ਆ ਇਸ ਕੰਟਰੀ ਦੇ ਵਿੱਚ, ਜੇ ਤੁਸੀਂ ਕੰਮ ਕਰਦੇ ਤੁਹਾਨੂੰ ਪੈਸੇ ਮਿਲ ਜਾਂਦੇ। ਜੀ। ਇਹ ਨਹੀਂ ਹੈਗਾ ਤੁਸੀਂ ਮਜ਼ਦੂਰੀ ਕਰ ਲਈ ਆ, ਸਾਰੀ ਦਿਹਾੜੀ ਕੀਤੀ ਆ, ਮਹੀਨਾ ਕੀਤੀ ਆ, ਤੁਹਾਨੂੰ ਇਹ ਨਹੀਂ ਪਤਾ ਵੀ ਉਹ ਪੈਸੇ ਮਿਲਣੇ ਆ ਜਾਂ ਨਹੀਂ ਨਹੀਂ ਮਿਲਣੇ। ਮਿਲਣੇ, ਬਿਲਕੁਲ ਸਹੀ ਆ। ਤੁਹਾਨੂੰ ਸ਼ਾਮ ਦੀ ਰੋਟੀ ਮਿਲਣੀ ਆ ਜਾਂ ਨਹੀਂ ਮਿਲਣੀ। ਜੇ ਤੁਸੀਂ ਲਾਚਾਰ ਹੋ ਗਏ ਆ, ਕੋਈ ਕੁਦਰਤੀ ਆਫ਼ਤ ਆ ਗਈ ਆ, ਕੁਛ ਵੀ ਹੋ ਗਿਆ, ਤੇ ਤੁਹਾਨੂੰ ਇਹ ਨਹੀਂ ਫਿਕਰ ਇਸ ਕੰਟਰੀ ਦੇ ਵਿੱਚ ਕਿ ਤੁਸੀਂ ਭੁੱਖੇ ਸੌਂ ਜਾਓਗੇ।
ਸਾਡੇ ਸਿਰ ਜੀ, ਤੇ ਜੀ। ਛੱਤ ਨਹੀਂ ਹੋਊਗੀ। ਜੀ, ਸਰਕਾਰਾਂ ਜੀ। ਫੇਰ ਵੀ ਕੁਦਰਤੀ ਆਫ਼ਤਾਂ ਦੇ ਵਿੱਚ ਆਏ ਲੋਕਾਂ ਦੇ ਪ੍ਰਬੰਧ ਕਰਦੀਆਂ। ਹੂੰ। ਜੀ, ਜੀ। ਦੇਖੋ ਇਹੀ ਤਾਂ ਅਸਲ ਦੇ ਵਿੱਚ ਸਰਕਾਰਾਂ ਦੇ ਫਰਜ਼ ਹੁੰਦੇ ਆ ਨਾ ਕਿ ਜਦੋਂ ਲੋਕਾਂ ਤੇ ਕੋਈ ਵਿਪਤਾ ਪੈ ਜੇ ਤੇ ਉਸ ਵਿਪਤਾ ਦੇ ਵਿੱਚੋਂ ਲੋਕਾਂ ਨੂੰ ਕੱਢਣਾ ਕਿਵੇਂ ਆ। ਅੱਡ-ਅੱਡ ਤਰੀਕੇ ਨੇ, ਸਰਕਾਰਾਂ ਵੱਖ-ਵੱਖ ਤਰੀਕਿਆਂ ਨਾਲ ਇਹਨਾਂ ਕੁਦਰਤੀ ਆਫ਼ਤਾਵਾਂ ਤੇ ਜਾਂ ਵੈਸੇ ਵੀ ਕੰਮ ਕਰਦੀਆਂ ਨੇ। ਪਰ ਤੁਸੀਂ ਇੱਕ ਦੇਖੋ ਵੀ ਇੱਕ ਸਿਸਟਮ 2 ਨੇ ਤੇ ਇੱਕ ਸਿਸਟਮ ਦੇ ਵਿੱਚ ਤਾਂ ਲੋਕ ਮਰੀ ਜਾਂਦੇ ਤੇ ਉਹਨਾਂ ਨੂੰ ਸਾੜਨ ਨੂੰ ਥਾਂ ਨਹੀਂ, ਪਰ ਉੱਥੋਂ ਦਾ ਮੁਖੀ ਕੁਛ ਕਹਿੰਦਾ ਨਹੀਂ। ਪਰ ਦੂਜੇ ਸਿਸਟਮ ਦੇ ਵਿੱਚ ਜੇ ਕਿਤੇ ਕੰਟਰੀ ਦੇ ਵਿੱਚ ਜਾਂ ਕਿਸੇ ਸੂਬੇ ਦੇ ਵਿੱਚ ਫਲੱਡ ਵੀ ਆ ਜਾਣ ਤਾਂ ਉਹ ਕਹਿੰਦੇ ਕਿ ਕੋਈ ਨਾ ਆਪਾਂ ਇਹਨਾਂ ਨੂੰ ਰਾਇਤਾਂ ਜ਼ਰੂਰ ਦੇਵਾਂਗੇ। ਹਾਲਾਂਕਿ ਠੀਕ ਹੈ, ਮਹਿੰਗਾਈ ਬਾਬਤ ਆਪਾਂ ਫਿਰ ਵੀ ਸਰਕਾਰਾਂ ਨੂੰ ਕੋਸਦੇ ਰਹਿੰਦੇ ਹਾਂ, ਉਹ ਸਾਡਾ ਕੋਸਣਾ ਬਣਦਾ ਵੀ ਹੈ। ਪਰ ਫਿਰ ਵੀ ਇਹ ਚੀਜ਼ਾਂ ਜਦੋਂ ਕੰਪੈਰੀਜ਼ਨ ਅਸੀਂ ਇਹਨਾਂ ਚੀਜ਼ਾਂ ਦਾ ਤਾਂ ਕਰ ਰਹੇ ਹਾਂ ਕਿਉਂਕਿ ਕਈ ਲੋਕ ਦੂਜੀਆਂ ਚੀਜ਼ਾਂ ਦਾ ਕੰਪੈਰੀਜ਼ਨ ਕਰਦੇ ਆ। ਕਈ ਲੋਕਾਂ ਨੂੰ ਲੱਗਦਾ ਹੈ ਕਿ ਸ਼ਾਇਦ ਜਿਹੜੀ ਅੱਖ ਨਾਲ ਅਸੀਂ ਦੂਜੇ ਨਿਜ਼ਾਮਾਂ ਨੂੰ ਦੇਖਦੇ ਹਾਂ ਤੇ ਉਹ ਅੱਖ ਉਸੇ ਨਿਜ਼ਾਮ ਦੀ ਉਹਨਾਂ ਸਾਰਿਆਂ ਲੋਕਾਂ ਲਈ ਹੈ, ਪਰ ਇਸ ਤਰ੍ਹਾਂ ਨਹੀਂ ਹੁੰਦਾ। ਇਸ ਤਰ੍ਹਾਂ ਨਹੀਂ ਹੁੰਦਾ। ਅਲੱਗ-ਅਲੱਗ ਨਿਜ਼ਾਮਾਂ ਦੀਆਂ ਅਲੱਗ-ਅਲੱਗ ਨਜ਼ਰੀਏ ਨੇ, ਪਰ ਅਮਰੀਕਾ ਦਾ ਇੱਕੋ ਹੀ ਨਜ਼ਰੀਆ। ਜੇਕਰ ਤੁਸੀਂ ਅਮਰੀਕਾ ਦੇ ਵਿੱਚ ਵੱਸਦੇ ਹੋ, ਤੁਹਾਡੀ ਕਿਰਤ ਦੀ ਲੁੱਟ ਨਹੀਂ ਹੋਊਗੀ, ਤੁਹਾਨੂੰ ਹਰ ਕੰਮ ਤੇ ਤੁਹਾਨੂੰ ਪੈਸੇ ਮਿਲਣਗੇ ਔਰ ਇੱਕ ਬਲਵਿੰਦਰ ਕੌਰ ਜੀ, ਬੰਦਾ ਡਿਗਨਿਟੀ ਨਾਲ ਜਿਉਣਾ ਚਾਹੁੰਦਾ ਹੈ। ਮਤਲਬ ਬੰਦਾ ਕਹਿੰਦਾ ਕਿ ਮੇਰੀ ਰਿਸਪੈਕਟ ਹੋਵੇ, ਮੈਂ ਕੰਮ ਕਰਾਂ, ਕਮਾਵਾਂ ਤੇ ਮੈਂ ਆਪਦਾ ਖਾਵਾਂ। ਅਸਲ ਤਾਂ ਇਹੀ ਹੈ ਨਾ ਜੇ ਇਹੀ ਦੇਖਿਆ ਆ ਜਾਏ। ਬਸ। ਹਾਂਜੀ, ਤੇ ਇੱਥੇ ਇਹ ਚੀਜ਼ ਹੈਗੀ ਹੈ। ਤੁਸੀਂ ਕੰਮ ਕਰੋ, ਮਿਹਨਤ ਕਰੋ, ਤੁਹਾਡੀ ਮਿਹਨਤ ਵੀ ਨੋਟ ਹੋਊ, ਤੁਹਾਨੂੰ ਕੰਮ ਦੇ ਵੀ ਪੈਸੇ ਮਿਲਣਗੇ ਤੇ ਤੁਹਾਡੀ ਕਿਰਤ ਦੀ ਲੁੱਟ ਵੀ ਨਹੀਂ ਹੋਊਗੀ ਤੇ ਤੁਹਾਨੂੰ ਉਹ ਮਾਣ ਸਤਿਕਾਰ ਜਿਹੜਾ ਮਿਲਦਾ ਉਹ ਦਿੱਤਾ ਜਿਹਦੇ ਤੁਸੀਂ ਹੱਕਦਾਰ ਵੀ ਹੈ, ਉਹ ਮਿਲਦਾ। ਜਿਹੋ ਜਿਹਾ ਤੁਹਾਡੇ 'ਚ ਸਕਿੱਲ ਆ, ਜੇ ਉਹੀ ਜਿਹੀ ਤੁਹਾਨੂੰ ਪੇ ਮਿਲਦੀ ਹੈ, ਉਹੋ ਜਿਹਾ ਤੁਹਾਨੂੰ ਮਾਣ ਸਤਿਕਾਰ ਮਿਲਦਾ। ਸੋ ਬਹੁਤ ਲੋਕ ਆਪਣੇ 'ਚ ਕੋਈ 5 ਸਾਲ ਪਹਿਲਾਂ ਆਇਆ, ਕੋਈ 10 ਸਾਲ ਪਹਿਲਾਂ ਆਇਆ, ਕਿਸੇ ਨੂੰ 4 ਦਹਾਕੇ ਤੋਂ ਵੀ ਵੱਧ ਹੋ ਗਏ। ਉਹਨਾਂ ਲੋਕਾਂ ਨੇ ਇਸ ਸਾਰੇ ਸਿਸਟਮ ਨੂੰ, ਇਸ ਸਾਰੇ ਜੋ ਮਿਹਨਤ ਕਰਨ ਵਾਲੀਆਂ ਚੀਜ਼ਾਂ, ਉਹਨਾਂ ਦੇ ਵੱਖ-ਵੱਖ ਦੌਰ ਦੇਖੇ ਹੋਣਗੇ। ਪਹਿਲਾਂ ਹੋਰ ਦੌਰ ਸੀ, ਫਿਰ ਦੌਰ ਬਦਲਿਆ, ਫਿਰ ਹੋਰ ਬਦਲਿਆ ਔਰ ਅੱਜ ਲੋਕ ਬੁਲੰਦੀਆਂ ਤੇ ਨੇ। ਆਪਾਂ ਦੇਖਦੇ ਹਾਂ ਕਿ ਜਿਹੜੇ ਲੋਕਾਂ ਨੇ ਮਿਹਨਤ ਕੀਤੀ ਔਰ ਉਹਨਾਂ ਨੇ ਸਮਾਂ ਨਹੀਂ ਦੇਖਿਆ ਮਿਹਨਤ ਕਰਨ ਵੇਲੇ ਕਿ ਤੜਕਾ, ਆਥਣਾ, ਦੁਪਹਿਰਾ ਕੀ ਹੈ, ਗਰਮੀ ਹੈ, ਸਿਆਲ ਹੈ, ਕੀ ਹੈ। ਉਹ ਲੱਗੇ ਰਹੇ, ਉਹ ਆਪਦੀ ਦੌੜ ਦੌੜਦੇ ਗਏ, ਆਪਦੀ ਦੌੜ ਲੱਗੇ ਰਹੇ। ਜੋ ਬਾਬੇ ਨਾਨਕ ਨੇ ਕਿਹਾ ਕਿ ਕਿਰਤ ਕਰੋ, ਉਸ ਚੀਜ਼ ਦੇ ਉਸ ਪਹਿਰੇ ਤੇ ਪਹਿਰੇਦਾਰੀ ਕਰਦੇ ਗਏ ਤੇ ਅੱਜ ਉਹ ਇਹਨਾਂ ਚੀਜ਼ਾਂ ਨੂੰ, ਆਜ਼ਾਦੀਆਂ ਨੂੰ, ਇਹਨਾਂ ਸਹੂਲਤਾਂ ਨੂੰ, ਇੱਥੋਂ ਦੇ ਸਿਸਟਮ ਨੂੰ, ਇੱਥੋਂ ਦੀਆਂ ਜੋ ਵਧੀਆ ਚੀਜ਼ਾਂ ਨੇ ਉਹਨਾਂ ਨੂੰ ਮਾਣ ਰਹੇ ਨੇ ਤੇ ਇਹ ਬਣਦਾ ਵੀ ਹੈ। ਇਹ ਹੁੰਦਾ ਕਿ ਸਿਸਟਮ ਤੁਹਾਨੂੰ ਪੇ ਬੈਕ ਕਰਦਾ। ਤੁਸੀਂ ਸਿਸਟਮ ਨੂੰ ਪੇ ਕਰਦੇ ਰਹਿੰਦੇ ਹੋ ਹਰ ਅਲੱਗ-ਅਲੱਗ ਤਰੀਕਿਆਂ ਦੇ ਰੂਪ ਦੇ ਵਿੱਚ, ਜੀ। ਪਰ ਉਹ ਤੁਹਾਨੂੰ ਕੀ ਪੇ ਕਰਦਾ, ਇਹ ਇੱਕ ਮਾਇਨੇਖੇਜ਼ ਗੱਲ ਹੁੰਦੀ ਹੈ। ਜੀ। ਬਾਕੀ ਇਕੱਲਾ ਇੱਕ ਟੈਕਸ ਪੇ ਕਰ ਦੇਣਾ ਨਹੀਂ ਹੁੰਦਾ ਕਿ ਨਹੀਂ ਤੁਸੀਂ ਹੁੰਦਾ, ਨਹੀਂ ਗਿਵਿੰਗ ਹੁੰਦਾ, ਬੈਕ, ਉਹ ਬਿਲਕੁਲ। ਤਾਂ ਹਰੇਕ ਕੰਟਰੀ ਦੇ ਵਿੱਚ ਆ। ਜੀ, 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 ਜੀ। ਬਿਲਕੁਲ। ਸਾਰੀਆਂ ਸਰਕਾਰਾਂ, ਦੁਨੀਆ ਤੇ ਸਰਕਾਰਾਂ ਆ ਨਾ, ਹੂੰ। ਉਹ ਟੈਕਸ ਪੇਅਰ ਦੀ ਮਨੀ ਦੇ ਨਾਲ ਚੱਲਦੀਆਂ। ਚੱਲਦੀਆਂ, ਬਿਲਕੁਲ। ਹਾਂ, ਇਕੱਲਾ ਹੂੰ, ਉਹੀ ਨਹੀਂ ਹੁੰਦਾ। ਉਸ ਹੂੰ। ਦੇ ਬਦਲੇ ਵਿੱਚ ਜੇ ਤੁਹਾਨੂੰ ਆਜ਼ਾਦੀ ਮਿਲਦੀ ਹੈ, ਜੀ। ਕਈ ਵਾਰੀ ਨਾ ਉਸ ਦੇ ਬਦਲੇ 'ਚ ਵੀ ਤੁਹਾਨੂੰ ਗੁਲਾਮੀ ਮਿਲਦੀ ਆ, ਆਜ਼ਾਦੀ ਹੂੰ। ਨਹੀਂ ਮਿਲਦੀ ਹੈਗੀ। ਜੀ, ਨਹੀਂ ਮਿਲਦੀ, ਉਸ ਬਿਲਕੁਲ। ਦੀ ਗੱਲ ਕਰ ਰਹੇ ਆ ਤੇ ਤੁਸੀਂ ਵੀ ਸ਼ੇਅਰ ਕਰ ਸਕੇ ਕਿ ਤੁਸੀਂ 4th ਜੁਲਾਈ ਕਿਵੇਂ ਮਨਾਉਂਦੇ ਆ। ਜੀ। ਹਾਂ, ਕਈਆਂ ਨੂੰ ਤਾਂ ਕਈ-ਕਈ ਸਾਲ ਨਹੀਂ ਪਤਾ ਲੱਗਦਾ ਵੀ ਇਹ ਨਹੀਂ ਕੀ ਲੱਗਦਾ। ਚੱਲਿਆ। ਬਸ ਕਈ ਵਾਰੀ ਨਾ ਅਸੀਂ ਇੱਕ ਲੌਂਗ ਵੀਕਐਂਡ ਦੇ ਕਰਕੇ ਇਹਨੂੰ ਐਂ ਸਾਰ ਲੈਂਦੇ ਕਿ ਲੌਂਗ ਵੀਕਐਂਡ ਹੈਗਾ ਆ ਹਾਂਜੀ। ਤੇ ਆਪਾਂ ਹੁਣ ਵਾਂਢੇ ਜਾਏਗੇ ਜੀ। ਤੇ ਆਪਾਂ ਘੁੰਮ ਫਿਰ ਆਈਏ, ਰਿਸ਼ਤੇਦਾਰਾਂ ਦੇ ਜਾ ਆਈਏ। ਚਲੋ ਉਹ ਹੂੰ। ਮਾੜੀ ਗੱਲ ਨਹੀਂ, ਤੁਹਾਡੇ ਜੀ। ਮਿਲ ਗਏ ਹੋ ਜਾਂਦੇ ਆ। ਜੀ, ਜੀ। ਪਰ ਉਸ ਚੀਜ਼ ਨੂੰ ਤੁਸੀਂ ਮਨਾਉਂਦੇ ਕਿਵੇਂ ਆ, ਉਸ ਨੂੰ ਹੂੰ। ਇੰਜੋਏ ਕਿਵੇਂ ਕਰਦੇ ਆ, ਹੂੰ। ਉਹਦੀ ਗੱਲ ਆ। ਕੀ ਉਹਦੀ ਗੱਲ ਵੀ ਕਰਦੇ ਆ? ਕਈਆਂ ਨੂੰ ਨਹੀਂ ਪਤਾ ਹੋਊਗਾ, ਉਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਜੀ, ਤੇ ਜੀ। ਕਈਆਂ ਨੂੰ ਕਈ ਦਹਾਕੇ ਵੀ ਹੋ ਗਏ ਆਇਆਂ ਨੂੰ, ਉਹਨਾਂ ਨੂੰ ਨਹੀਂ ਪਤਾ 4th ਜੁਲਾਈ ਬਾਰੇ ਕੁਛ। ਹੂੰ, ਹੂੰ। ਉਹਨਾਂ ਦੇ ਜੀ। ਬੱਚੇ ਵੀ ਵੱਡੇ ਹੋ ਗਏ, ਸਕੂਲ ਵੀ ਕਰ ਗਏ। ਅੱਜ ਤੱਕ ਉਹਨੇ ਕੋਸ਼ਿਸ਼ ਨਹੀਂ ਕੀਤੀ ਜਾਣਨ ਦੀ ਕਿ ਆਪਣੇ ਬੱਚਿਆਂ ਨੂੰ ਪੁੱਛ ਲਈ ਹੂੰ, ਹੂੰ। ਕਿ ਇਸ ਦਿਨ ਹੋਇਆ ਕੀ ਸੀ, ਪਟਾਕੇ ਕਾਹਤੇ ਵੱਜਦੇ ਐਡੇ ਐਡੇ, ਜੀ, ਜੀ। ਹਨਾ? ਦੇਖੋ ਹੂੰ। ਕਿੰਨਾ ਵਧੀਆ ਬਣਾਇਆ ਆ ਹਾਂਜੀ। ਸਿਟੀਆਂ ਨੇ, ਇਸ ਗਵਰਨਮੈਂਟ ਨੇ, ਵੀ ਤੁਸੀਂ ਪਟਾਕੇ ਆਪਣੇ ਵੀ ਚਲਾ ਸਕਦੇ ਆ ਜੀ। ਤੇ ਪਟਾਕੇ ਤੁਸੀਂ ਉਹ ਪ੍ਰਬੰਧ ਕਰਦੇ ਆ ਕਿਸੇ ਸ਼ਹਿਰ ਦੇ ਵਿੱਚ, ਹੂੰ, ਹੂੰ। ਇੱਕ ਥਾਂ ਜਾਂ ਦੋ, ਡਿਪੈਂਡ ਸ਼ਹਿਰਾਂ ਤੇ ਆ। ਹੂੰ, ਜੀ। ਉੱਥੇ ਉਹ ਆਪ ਪ੍ਰਬੰਧ ਕਰਦੇ ਆ, ਫਾਇਰ ਬ੍ਰਿਗੇਡ ਲੈ ਕੇ ਜਾਂਦੇ ਆ, ਸਾਰਾ ਹੀ ਪ੍ਰਬੰਧ ਕਰਦੇ ਆ ਕਿ ਕਿਤੇ ਅੱਗ ਨਾ ਲੱਗ ਜਾਏ। ਹੂੰ, ਸੋ ਬਿਲਕੁਲ। ਉਹ ਪੂਰਾ ਪ੍ਰਬੰਧ ਕਰਕੇ ਤੁਹਾਨੂੰ ਪਟਾਕੇ ਵਜਾ ਕੇ ਦਿਖਾਉਂਦੇ ਆ ਹੂੰ, ਜੀ, ਜੀ। ਵੀ ਇਹ ਪਟਾਕੇ ਆ ਜਿਹੜੇ ਇਸ ਤਰ੍ਹਾਂ ਚੱਲਦੇ, ਅਸੀਂ ਖੁਸ਼ੀ ਮਨਾਉਂਦੇ ਆ। ਹੂੰ, ਹੂੰ। ਉਹ ਦੂਜੀਆਂ ਤੀਜੀਆਂ ਗੱਲਾਂ ਹੋ ਜਾਂਦੀਆਂ, ਉਹ ਬਹੁਤ ਵੱਖਰੀ ਗੱਲ ਆ। ਠੀਕ ਢੰਗ ਦੇ ਨਾਲ ਜਿਹੜੇ ਰਾਈਟ ਵੇ ਤੇ ਇਹ ਕਰਦੇ ਹੈਗੇ ਆ ਕਿ ਹੂੰ। ਇਹ ਤਰੀਕਾ ਸਹੀ ਆ। ਜਿਵੇਂ ਲੋਕੀ ਇੰਜੋਏ ਕਰਨ, ਲੋਕੀ ਆ ਕੇ ਬਹਿੰਦੇ ਆ, ਉੱਥੇ ਖਾਂਦੇ ਪੀਂਦੇ ਆ, ਪਿਕਨਿਕ ਕਰਦੇ ਆ ਆਪਣੀ, ਜੀ। ਉਸ ਹਿਸਾਬ ਨਾਲ ਕਰਦੇ ਆ। ਸੋ ਆਪਾਂ ਨਾਲ ਗੁਰਮੇਸ਼ ਕੌਰ ਜੀ ਜੁੜੇ ਨੇ, ਉਹਨਾਂ ਨਾਲ ਗੱਲ ਕਰਦੇ ਆ। ਜੀ ਗੁਰਮੇਸ਼ ਕੌਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ,
ਬਲਵਿੰਦਰ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪ੍ਰਵੀਨ ਜੀ ਪਿਆਰ ਭਰੀ ਸਤਿ ਸਤਿ ਸ੍ਰੀ ਸ਼੍ਰੀ ਅਕਾਲ ਅਕਾਲ ਜੀ। ਜੀ। ਜੀ ਹਾਂਜੀ ਮੈਂ ਕਿਹਾ ਭਈ ਮੇਰੇ ਨੇ ਤਾਂ ਅਮਰੀਕਾ ਹੀ ਪਟਾਕੇ ਵਜਾਉਂਦੀ ਆ, ਮੇਰਾ ਜਨਮ ਦਿਨ ਆ ਕੱਲ ਨੂੰ। ਅੱਛਾ, ਵਾਹ ਵਾਹ, ਮੁਬਾਰਕਾਂ ਜੀ ਤੁਹਾਨੂੰ। ਪੂਰੀ ਅਮਰੀਕਾ ਨੇ ਇਹ ਕਰ ਲਿਆ ਵੀ ਇਹਨਾਂ ਦੇ ਜਨਮ ਦਿਨ ਤੇ ਪਟਾਕੇ ਚਲਾਉਣੇ, ਪਟਾਕੇ ਵਜਾਉਣੇ। ਹਾਂਜੀ ਬਾਕੀ ਸ਼ਾਮ ਨੂੰ ਇਹਨਾਂ ਨੇ ਕੇਕ ਕੱਟਣਾ ਹੁੰਦਾ ਤੇ ਮੈਂ ਕਹਿ ਦਿੰਦੀ ਆ ਸਾਡੀਆਂ ਮਾਵਾਂ ਨੂੰ ਤਾਂ ਪਤਾ ਹੀ ਨਹੀਂ ਕਦੋਂ ਜਨਮ ਸੀ ਤੇ ਕਦੋਂ ਨਹੀਂ, ਤੁਸੀਂ ਐਵੇਂ ਏਦਾਂ ਦੇ ਮੇਲੇ ਕਰਦਾ ਚਲੋ ਕੋਈ ਗੱਲ ਨਹੀਂ, ਅਮਰੀਕਾ ਵਾਲੇ ਤੁਹਾਡਾ ਬਰਥਡੇ ਮਨਾ ਰਹੇ। ਹਾਂਜੀ ਹਾਂਜੀ ਤੇ ਫੇਰ ਉਸ ਤੋਂ ਬਾਅਦ ਸ਼ਾਮ ਨੂੰ ਕੇਕ ਕੱਟ ਕੇ ਉਸ ਤੋਂ ਬਾਅਦ ਇਹਨਾਂ ਨੇ ਫਿਰ ਜੀ ਚਲੋ ਤੁਹਾਨੂੰ ਅੱਜ ਫਿਲਮ ਪੰਜਾਬੀ ਦਿਖਾ ਕੇ ਲਿਆਉਣੀ ਕੋਈ ਨਾ ਕੋਈ। ਉਹ ਫਿਰ ਪੰਜਾਬੀ ਢਾਬੇ 'ਚ ਰੋਟੀ ਖਵਾਉਣ ਜਾਣਾ। ਮੈਂ ਕਹੂੰਗੀ ਮੈਂ ਬਾਹਰਲਾ ਖਾਣਾ ਨਹੀਂ, ਉੱਥੇ ਦੇ ਉਹਨੇ ਹੱਥ ਨਹੀਂ ਲਾਉਣਾ। ਮੈਂ ਕਿਹਾ ਲਾ ਦਿੰਦੇ, ਮੈਂ ਬਾਹਰਲਾ ਖਾਣਾ ਨਹੀਂ ਚਾਹੁੰਦੀ ਹੈਗੀ। ਚਲੋ ਪਟਾਕੇ ਪਟੂਕੇ ਦੇਖਣ ਜਾਇਆ ਕਰੋ, ਉਹ ਵੀ ਦਿਨ ਇੰਜੋਏ ਕਰਿਆ ਕਰੋ ਕਿ ਤੁਸੀਂ ਉਸ ਦਿਨ ਨਾਲ ਜਿਹੜੀ ਖੁਸ਼ੀ ਆ ਉਹ ਵੀ ਮਨਾਉਣੀ ਆ। ਬਿਲਕੁਲ ਜੀ, ਆਪਣੀਆਂ ਤਾਂ ਅਸੀਂ ਰੋਜ਼ ਹੀ ਮਨਾਉਣੇ। ਜੀ ਜੀ। ਜ਼ਿੰਦਗੀ 'ਚ ਇਹੀ ਹੁੰਦਾ ਕਿ ਤੁਸੀਂ ਗੁਲਾਮ ਨੇਗੇ ਕਿਤੇ, ਸਾਨੂੰ ਔਰ ਗੁਲਾਮੀ ਜਿਵੇਂ ਨਹੀਂ ਤੁਸੀਂ ਕਿਹਾ ਨਾ ਆਪਣੀਆਂ ਤਾਂ ਰੋਜ਼ ਹੀ ਮਨਾਉਣੇ। ਗੱਲ ਵੱਡੀ ਇਹ ਹੁੰਦੀ ਹੈ ਕਿ ਦੂਜੇ ਦੀ ਖੁਸ਼ੀ ਜਾਂ ਜਿੱਥੇ ਰਹਿੰਦੇ ਹਾਂ ਉੱਥੋਂ ਦੀ ਖੁਸ਼ੀ 'ਚ ਆਪਾਂ ਖੁਸ਼ ਹੋ ਰਹੇ ਹਾਂ ਕਿ ਨਹੀਂ ਹੋ ਰਹੇ, ਉਹ ਖੁਸ਼ੀ ਆਪਾਂ ਨੂੰ ਖੁਸ਼ੀ ਦੇ ਰਹੀ ਹੈ ਕਿ ਨਹੀਂ ਦੇ ਰਹੀ। ਹਾਂਜੀ ਹਾਂਜੀ ਜੀ। ਤੇ ਉਹ ਦੇਖਣੀ ਹੈਗੀ ਆ ਵੀ ਜਿੱਦਾਂ ਵੱਡਾ ਸੋਚੋ, ਵੱਡਾ ਥੋੜਾ ਜਿਹਾ ਜੀ। ਹਾਂ ਤੇ ਉਹ ਜਿਹੜੀ ਆਜ਼ਾਦੀ ਹੈਗੀ ਆ ਉਹ ਪਿੱਛੇ ਨੂੰ ਚੇਤਾ ਕਰ ਲਿਆ ਕਰੋ ਕਿ ਜਿੱਥੋਂ ਅਸੀਂ ਆਏ ਆ ਕਿ ਪੂਰਨ ਆਜ਼ਾਦੀ ਹੈਗੀ ਆ। ਫੇਰ ਪਤਾ ਲੱਗਦਾ ਕਿ ਅਸੀਂ ਆਜ਼ਾਦ ਮੁਲਕਾਂ ਦੇ ਵਿੱਚ ਬੈਠੇ ਆ। ਜੀ। ਹਾਂ ਕਈਆਂ ਨੇ ਕਦੀ ਇਸ ਚੀਜ਼ ਦਾ ਮਹੱਤਵ ਸਮਝਿਆ ਨੀਗਾ, ਮੈਂ ਤੁਹਾਨੂੰ ਸੱਚ ਦੇ ਵਿੱਚ ਦੱਸਾਂ। ਬਸ ਇਹ ਜਿਹੜਾ ਅਸੀਂ ਖੱਟਦੇ ਕਮਾਉਂਦੇ ਨਾ ਆਪਣੇ ਲਈ ਆ, ਇਹ ਸਾਨੂੰ ਹੈਗਾ ਵੀ ਅਸੀਂ ਜਿੱਥੇ ਮਰਜ਼ੀ ਇਨਵੈਸਟ ਕਰੀਏ। ਜੀ ਜੀ। ਜਿੱਥੇ ਮਰਜ਼ੀ ਇਨਵੈਸਟ ਕਰੋ, ਬਿਜਨਸ ਨੂੰ ਵਧਾ ਲਓ, ਘਟਾ ਲਓ, ਬੰਦ ਕਰ ਲਓ, ਚਲਾ ਲਓ, ਤੁਹਾਡੀ ਮਰਜ਼ੀ ਹੈ ਜੀ। ਏਦਾਂ ਨਹੀਂ ਹੈਗਾ ਵੀ ਤੁਹਾਨੂੰ ਲੁੱਟਣ ਖੋਹਣ ਵਾਲੇ ਜਾਂ ਪੁਲਿਸ ਨੇ ਭੱਤਾ ਲੈਣਾ ਆ। ਏਦਾਂ ਦੀਆਂ ਚੀਜ਼ਾਂ ਤੋਂ ਨਾ ਅਸੀਂ ਬਰੀ ਆ ਇਸ ਕੰਟਰੀ ਦੇ ਵਿੱਚ। ਜੀ। ਹਾਂ ਤੇ ਬਹੁਤ ਸਾਰੀਆਂ ਜਿਹੜੀਆਂ ਸ਼ਹਿਰ ਹੈਗੇ ਆ ਉੱਥੇ ਇਹਨਾਂ ਦਾ ਨਗਰ ਕੀਰਤਨ, ਇਹਨਾਂ ਦੀ ਪਰੇਡ ਹੁੰਦੀ ਆ। ਅਮਰੀਕੀਆਂ ਦੀ ਪਰੇਡ, ਅਮਰੀਕੀਆਂ ਦੀ ਪਰੇਡ ਹੁੰਦੀ ਆ। ਉਹ ਜੀ ਆਜ਼ਾਦੀ ਦਾ ਦਿਹਾੜਾ ਹੁੰਦਾ ਆ ਤੇ ਬਹੁਤ ਸਾਰੇ ਲੋਕ ਉੱਥੇ ਜਾਂਦੇ ਵੀ ਆ ਜਿੱਥੇ ਸਾਡੀ ਗਿਣਤੀ ਬਹੁਤ ਘੱਟ ਹੁੰਦੀ ਆ। ਸਾਡੀ ਗਿਣਤੀ ਬਹੁਤ ਘੱਟ ਹੁੰਦੀ ਆ। ਅਸੀਂ ਤਾਂ ਜਾਂ ਤੇ ਘਰੇ ਹੁੰਨੇ ਆ ਜਾਂ ਤਾਂ ਪ੍ਰਾਹੁਣੇ ਗਏ ਹੁੰਨੇ ਆ, ਅਗਲਿਆਂ ਨੂੰ ਕੰਮ ਤੇ ਲਾਇਆ ਹੁੰਦਾ ਆ ਤੇ ਜਾਂ ਫਿਰ ਸਾਡੇ ਘਰੇ ਪ੍ਰਾਹੁਣੇ ਆਏ ਹੁੰਦੇ ਆ ਤੇ ਅਸੀਂ ਕੰਮ ਤੇ ਲੱਗੇ ਹੁੰਨੇ ਆ ਜੀ। ਸੋ ਕੋਸ਼ਿਸ਼ ਕਰਿਆ ਕਰੋ ਵੀ ਜਿਹੜੀ ਤੁਹਾਡੇ ਲਾਗੇ ਛਾਗੇ ਸ਼ਹਿਰ ਦੇ ਵਿੱਚ ਕਿਤੇ ਕੋਈ ਪਰੇਡ ਹੁੰਦੀ ਆ, ਹਾਂਜੀ, ਬੱਚਿਆਂ ਨੂੰ ਲੈ ਗਏ, ਆਪ ਚਲੇ ਗਏ, ਉੱਥੇ ਸ਼ਮੂਲੀਅਤ ਸਾਡੀ ਬਹੁਤ ਜ਼ਰੂਰੀ ਆ। ਜਿਸ ਤਰ੍ਹਾਂ ਉੱਥੇ ਇੰਡੀਆ ਦੇ ਵਿੱਚ 26 ਜਨਵਰੀ ਤੇ ਕਰਦੇ ਸੀ, ਬਹੁਤ ਸਾਰੇ ਲੋਕ ਆ ਇੱਥੇ ਸਿਟੀਜ਼ਨ ਵੀ ਆ, ਫਿਰ ਵੀ ਉਹ ਇਹਨਾਂ ਕੰਟਰੀਆਂ ਦੇ ਵਿੱਚ ਆਣ ਕੇ ਇੰਡੀਆ ਦਾ ਜਿਹੜਾ 26 ਜਨਵਰੀ ਆ ਜਾਂ 15 ਅਗਸਤ ਆ ਉਹ ਮਨਾਉਂਦੇ ਆ। ਜੀ। ਤੇ ਬਾਕੀ ਆਪਣਾ ਜਿਹੜਾ ਜੇ ਅਮਰੀਕਾ ਦੇ ਵਿੱਚ ਰਹਿੰਦੇ ਆ, ਹੁਣ ਕਈਆਂ ਨੂੰ ਤਾਂ ਨਾ ਇੱਥੇ ਦੇ ਫਲੈਗ ਤੋਂ ਹੀ ਹੇਟ ਹੋਈ ਹੋਈ ਆ, ਉਹ ਨਹੀਂ ਪਤਾ। ਅਤੇ ਜਿਸ ਕੰਟਰੀ 'ਚ ਰਹਿੰਦੇ ਨਾ ਇੱਕ ਫਲੈਗ ਦੇ ਥੱਲੇ ਆ ਇੱਥੇ ਸਾਰਾ ਕੁਛ। ਜੀ ਜੀ। ਅੰਡਰ ਵਨ ਫਲੈਗ ਆ ਇੱਥੇ ਸਾਰਾ ਕੁਛ। ਹਾਂ ਆਪੋ ਆਪਣੀ ਪਾਰਟੀ ਦਾ ਹੋਊਗਾ ਪਰ ਉਹ ਕਿਸੇ ਵੀ ਇਸ ਫਲੈਗ ਤੋਂ ਉੱਚਾ ਨਹੀਂ ਲਾਉਂਦੇ ਆ ਜੀ। ਸੋ ਉਹ ਇੱਕ ਫਲੈਗ ਹੈਗਾ, ਬਹੁਤ ਸਾਰੇ ਲੋਕਾਂ ਨੇ ਘਰਾਂ ਦੇ ਮੂਹਰੇ ਲਾਇਆ ਹੁੰਦਾ ਹੈ। ਜੀ ਹਾਂਜੀ। ਹਾਂ ਬਹੁਤੇ ਲੋਕਾਂ ਨੇ ਘਰਾਂ ਮੂਹਰੇ ਲਾਏ ਆ ਤੇ ਉਹਦੇ ਵਿੱਚ ਨਾ ਇੱਕ ਇਹ ਗੱਲ ਹੁੰਦੀ ਆ, ਦੱਸਣ ਦੀ ਹੁੰਦੀ ਆ ਕਿ ਆਪਾਂ ਇਸ ਕੰਟਰੀ ਦੇ ਵਿੱਚ ਯਕੀਨ ਕਰਦੇ ਆ, ਇਸ ਕਨਸਟੀਟਿਊਸ਼ਨ ਦੇ ਵਿੱਚ ਯਕੀਨ ਕਰਦੇ ਆ। ਏਦਾਂ ਦੀਆਂ ਗੱਲਾਂ ਨੂੰ ਦੱਸਣ ਦੇ ਲਈ ਉਹਨਾਂ ਨੇ ਲਾਏ ਹੁੰਦੇ ਆ। ਜਦੋਂ ਕਈ ਵਾਰੀ ਆਪਾਂ ਖੇਤਾਂ ਖੂਤਾਂ ਵਾਲੇ ਏਰੀਏ 'ਚ ਜਾਂਦੇ ਆ, ਹਾਂਜੀ ਲੱਗੇ ਹੁੰਦੇ 50 ਫੁੱਟ ਉੱਚੇ ਲਾਏ ਹੁੰਦੇ ਵੱਡੇ ਜੀ, ਵੱਡੇ ਉਹ ਝੂਲਦੇ ਹੁੰਦੇ ਆ ਉਹਨਾਂ ਦੇ। ਸੋ ਉਹਨਾਂ ਦਾ ਵੇ ਹੈਗਾ ਆ ਵੀ ਅਸੀਂ ਕੀ ਕਰਨਾ ਆ। ਸੋ ਇਹ ਚੀਜ਼ਾਂ ਹੈਗੀਆਂ ਤੁਸੀਂ ਕਰ ਸਕਦੇ ਆ, ਆਜ਼ਾਦੀ ਆ ਤੁਹਾਨੂੰ ਕਰਨੇ ਦੀ। ਪਰ ਅੱਗੇ ਕਈ ਲੋਕ ਹੈਗੇ ਆ ਵੀ ਉਹ ਕਹਿੰਦੇ ਵੀ ਨਹੀਂ ਅਸੀਂ ਇਹਨੂੰ ਮੰਨਦੇ ਨਹੀਂ, ਝੰਡੇ ਨੂੰ ਨਹੀਂ ਮੰਨਦੇ। ਉਹ ਤੁਹਾਡੀ ਮਰਜ਼ੀ ਆ, ਤੁਸੀਂ ਮੰਨਦੇ ਆ ਜਾਂ ਨਹੀਂ ਮੰਨਦੇ। ਉਹ ਕਿਸੇ ਤੇ ਥੋਪਦੇ ਨੀ ਗੇ ਹੈਗੇ, ਲੋਕੀ ਪਾੜ ਕੇ ਵੀ ਸਿੱਟ ਦਿੰਦੇ ਆ। ਜੀ ਉਹ ਬਿਲਕੁਲ। ਬਹੁਤ ਵੱਡੀ ਗੱਲ ਨੀ ਫਿਰ ਬਣਾਉਂਦੇ, ਕੇਸ ਨੀ ਕਰਦੇ, ਦੁਨੀਆ ਤੇ ਨੀ ਧਮਾਉਂਦੇ, ਸਾਡੇ ਝੰਡੇ ਨੂੰ ਐ ਹੋ ਗਿਆ, ਸਾਡਾ ਝੰਡਾ ਲਾ ਦਿੱਤਾ ਜਾਂ ਕੁਛ ਵੀ ਆ, ਉਹ ਕੁਛ ਨੀ ਕਰਦੇ ਹੈਗੇ। ਜੀ। ਹਾਂ ਬਹੁਤ ਸਾਰੇ ਲੋਕਾਂ ਨੇ ਅਜੇ ਵੀ ਕਈ ਵਾਰ ਆਪਾਂ ਇੱਧਰ ਉੱਧਰ ਜਾਂਦੇ ਆ ਨਾ, ਇੰਡੀਆ ਦਾ ਝੰਡਾ ਲਾਇਆ ਹੁੰਦਾ। ਉਹਨਾਂ ਕੋਲ ਖੇਤ ਵੀ ਹੁੰਦੇ ਆ, ਉਹਨਾਂ ਕੋਲ ਘਰ ਵੀ ਹੁੰਦੇ ਆ, ਉਹਨਾਂ ਕੋਲ ਕਈ ਕੁਛ ਹੁੰਦਾ, ਉਹਨੇ ਇੰਡੀਆ ਦਾ ਝੰਡਾ ਲਾਇਆ ਹੁੰਦਾ। ਆਪਾਂ ਇਹ ਪੁੱਛਣਾ ਚਾਹੁੰਦੇ ਆ ਕਿ ਜਦੋਂ ਤੁਸੀਂ ਪੰਜਾਬ ਜਾਂਦੇ ਆ ਜਾਂ ਹੋਰ ਇੰਡੀਆ ਦੇ ਕਿਸੇ ਹਿੱਸੇ 'ਚ ਜਾਂਦੇ, ਕਿ ਉੱਥੇ ਵੀ ਅਮਰੀਕਾ ਦਾ ਝੰਡਾ ਲੱਗਾ ਆ? ਜੀ ਜੀ ਬਿਲਕੁਲ ਨਹੀਂ।
ਜੀ। ਨਹੀਂ ਹੋਣਾ ਨਾ, ਵੀ ਹੂੰ। ਰਹਿਣ ਨਹੀਂ ਪਰ ਦੇਣਾ ਹੁਣ ਉੱਥੇ ਪਿੱਛੇ ਕਿਤੇ। ਜੇ ਪੰਜਾਬ 'ਚ ਟ੍ਰੈਂਡ ਚੱਲਿਆ ਸੀ, ਅਮਰੀਕਾ, ਕੈਨੇਡਾ ਦੇ ਝੰਡੇ ਲੋਕਾਂ ਨੇ ਮੋਟਰਾਂ ਤੇ ਰੰਗ ਕਰਾ ਕੇ ਜ਼ਰੂਰ ਲਾਏ ਆ। ਅੱਛਾ, ਹਾਂਜੀ, ਬਿਲਕੁਲ। ਠੀਕ ਹੈ, ਜਿਹਦਾ ਕੋਈ ਗਏ ਆਏ ਆ ਹਾਂ, ਨਾ। ਜਿਹਦੇ ਕੋਈ ਗਏ ਆਏ ਆ। ਫਿਰ ਉਹ ਜਦੋਂ ਤੁਹਾਨੂੰ ਪਤਾ 4 ਪੈਸੇ ਆਉਂਦੇ ਆ ਕੋਲੇ, ਫਿਰ ਬੰਦਾ ਉਹਨਾਂ ਪੈਸਿਆਂ ਨੂੰ ਮਾਣਦਾ ਤਾਂ ਹੈਗਾ ਹੀ ਆ। ਮਾਣਦਾ ਹੈ, ਹਾਂ, ਹਾਂਜੀ, ਔਰ ਮਾਣਨ ਦਾ ਹੱਕਦਾਰ ਵੀ ਹੈ। ਬਿਲਕੁਲ, ਬਿਲਕੁਲ। ਜੀ। ਸੋ ਕੱਲ ਨੂੰ ਹੁਣ ਜਿੱਦਾਂ ਤੁਸੀਂ ਛੁੱਟੀਆਂ ਦੀ ਗੱਲ ਕੀਤੀ, ਇਹ ਲੋਕ ਘੁੰਮਣ ਘੁਮਾਉਣ ਦੇ ਸ਼ੌਕੀਨ ਆ। ਹਾਂਜੀ। ਹੁਣ ਇੱਥੇ ਜਿਨ੍ਹਾਂ ਦਾ ਤਾਂ ਲੌਂਗ ਵੀਕਐਂਡ ਆ, ਹੂੰ। ਉਹ ਤਾਂ ਕਈ ਵਾਰੀ ਮੇਰੇ ਖਿਆਲ ਅੱਕ ਵੀ ਜਾਂਦੇ ਹੁਣ ਇੰਨੇ ਲੰਬੇ ਵੀਕਐਂਡ ਤੇ। ਜਿੱਦਾਂ ਹੁਣ ਤੁਹਾਨੂੰ ਸਾਨੂੰ ਮਿਲ ਜਾਏ, ਆਪਾਂ ਅੱਕ ਜਾਵਾਂਗੇ ਏਡੇ ਲੰਬੇ, ਜੀ, ਬਿਲਕੁਲ। ਜੀ, ਬਿਲਕੁਲ, ਹਨਾ? ਬਿਲਕੁਲ। ਫਰਾਈਡੇ, ਹੂੰ। ਸੈਚਰਡੇ, ਸੰਡੇ, ਮੰਡੇ, ਟਿਊਜ਼ਡੇ, ਮੁੜ ਕੇ ਦੇਖੋ ਵੈਂਸਡੇ ਜਾਣਾ ਨਾ ਕੰਮ ਤੇ। ਜਿਹੜਾ ਇਹ ਕੰਮ ਆ ਨਾ ਬਲਵਿੰਦਰ ਕੌਰ ਜੀ, ਜਿਹੜਾ ਖਬਰਾਂ ਵਾਲਾ, ਅਸਲ ਦੇ ਵਿੱਚ ਆਪਾਂ ਆਉਣੇ ਆ ਸਰਵਿਸ ਪ੍ਰੋਵਾਈਡਰ ਵਾਲੀ ਕੈਟਾਗਰੀ ਦੇ ਵਿੱਚ। ਇਹ ਆਪਾਂ ਬ੍ਰਾਡਕਾਸਟਰ ਨੂੰ ਤਾਂ ਛੁੱਟੀ ਨਹੀਂ ਹੁੰਦੀ। ਹਾਂਜੀ, ਬਿਲਕੁਲ। ਇਹ ਗੱਲ ਨੂੰ ਅਸੀਂ ਲੈ ਕੇ ਮੰਨ 'ਚ ਤੁਰਦੇ ਹਾਂ, ਹਾਂਜੀ। 24 ਆਵਰਸ 7 ਡੇਜ਼। ਹਾਂ, ਬਿਲਕੁਲ, ਬਿਲਕੁਲ। ਬ੍ਰਾਡਕਾਸਟਰ ਨੂੰ ਕੋਈ ਛੁੱਟੀ ਨਹੀਂ। ਕੋਈ ਛੁੱਟੀ ਨਹੀਂ। ਔਰ ਬ੍ਰੌਡਕਾਸਟਰ ਇਹ ਦੇਖੋ ਤੁਸੀਂ ਕਿੱਤਾ ਆਪਦੀ ਮਰਜ਼ੀ ਨਾਲ ਚੁਣਿਆ ਤੇ ਤੁਹਾਨੂੰ ਕੋਈ ਧੱਕੇ ਨਾਲ ਲੈ ਕੇ ਨਹੀਂ ਇੰਜੋਏ ਆਇਆ। ਕਰਦੇ, ਇੰਜੋਏ ਕਰਕੇ ਹਾਂਜੀ, ਹਾਂ, ਬਿਲਕੁਲ। ਆਪਦੇ ਕੰਮ ਨੂੰ ਇੰਜੋਏ ਕਰਨਾ ਚਾਹੀਦਾ ਤੇ ਇਹਦੇ ਨਾਲ ਕਿੰਨੀਆਂ ਤਰ੍ਹਾਂ ਦੀਆਂ ਜਾਣਕਾਰੀਆਂ ਤੁਸੀਂ ਲੋਕਾਂ ਨਾਲ ਸ਼ੇਅਰ ਕਰਦੇ ਹੋ ਤੇ ਕਿੰਨੀਆਂ ਤਰ੍ਹਾਂ ਦੀਆਂ ਜੀ। ਤੁਹਾਨੂੰ ਮਿਲਦੀਆਂ। ਸੋ ਇਹਦੇ ਫਾਇਦੇ ਬੜੇ ਆ, ਤੁਹਾਡੀ ਸ਼ਖਸੀਅਤ ਨੂੰ ਨਿਖਾਰਦਾ, ਤੁਹਾਨੂੰ ਨਿਮਰ ਹੋਣਾ ਸਿਖਾਉਂਦਾ, ਤੁਹਾਨੂੰ ਇਹ ਸਿਖਾਉਂਦਾ ਕਿ ਬਈ ਲੋਕਾਂ ਦੇ ਨਾਲ ਹਲੀਮੀ ਦੇ ਨਾਲ ਗੱਲ ਕਿਵੇਂ ਕਰਨੀ ਆ, ਹੋਰ ਭਾਸ਼ਾਵਾਂ ਬਾਰੇ ਗਿਆਨ, ਹੋਰ ਖਬਰਾਂ ਬਾਰੇ ਗਿਆਨ, ਹੋਰ ਇਵੈਂਟਸ ਬਾਰੇ ਗਿਆਨ ਤੁਹਾਨੂੰ ਸਿੱਖਦਾ ਹੀ ਰਹਿੰਦਾ ਨਾ ਇਨਸਾਨ ਤਾਂ ਸਾਰੀ ਉਮਰ। ਅਮਰੀਕਾ ਦੇ ਵਿੱਚ ਬਹੁਤ ਲੋਕ ਜਿਹੜੇ ਆ ਨਾ ਬ੍ਰਾਡਕਾਸਟਰ ਦੀ ਬਹੁਤ ਉਹ ਇਸ ਗੱਲੋਂ ਕਰਦੇ ਹੈਗੇ ਆ, ਰਿਸਪੈਕਟ ਕਰਦੇ ਆ। ਇਹ ਹਾਂਜੀ, ਸੱਤੇ ਦਿਨ ਕੰਮ ਕਰਦੇ। ਹਾਂਜੀ, ਬਿਲਕੁਲ, ਇਹਨਾਂ ਦਾ ਬਿਲਕੁਲ। ਕੋਈ ਦਿਨ ਨਹੀਂ ਹੁੰਦਾ, ਇਹਨਾਂ ਦਾ ਕੋਈ ਰਾਤ ਨਹੀਂ ਹੁੰਦੀ। ਆਪਣਾ ਜੀ। ਬੂਟਾ ਸਿੰਘ ਜੀ ਜੁੜੇ ਜੀ, ਬੂਟਾ ਸਿੰਘ ਜੀ। ਹਾਂਜੀ, ਭੈਣ ਬਲਵਿੰਦਰ ਕੌਰ ਜੀ ਤੇ ਪ੍ਰਵੀਨ ਜੀ, ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, ਬ੍ਰੌਡਕਾਸਟਰਾਂ ਨੂੰ ਤਾਂ ਛੁੱਟੀ ਨਹੀਂ ਹੁੰਦੀ ਤੇ ਜਿਹੜੇ ਸੁਣਨ ਵਾਲੇ ਉਹਨਾਂ ਨੂੰ ਕਿਹੜਾ ਹੁੰਦੀ ਆ, ਉਹ ਵੀ ਸੁਣਦੇ। ਜੀ, ਬਿਲਕੁਲ ਸਹੀ। ਉਹ ਵੀ ਸੁਣਦੇ ਆ ਧਿਆਨ ਨਾਲ। ਅਸੀਂ ਉਹ ਤਾਂ ਅਮਲ ਲਾਇਆ ਨਾ, ਹਾਂਜੀ। ਉਹ ਤਾਂ ਸਾਡੀ ਗੱਲ ਹੈ ਨਾ, ਅਸੀਂ ਅਮਲ ਲਾਤਾ। ਦਿਲ ਪਰਚਾਵਾ, ਚਲੋ ਭੈਣ ਭਰਾਵਾਂ ਨਾਲ ਜੁੜੇ ਆ, ਪਤਾ ਲੱਗਦਾ ਰਹਿੰਦਾ ਵੀ ਕੀ ਹੋਈ ਜਾਂਦਾ ਦੁਨੀਆ ਤੇ। ਹਾਂਜੀ, ਬਹੁਤ ਪਤਾ ਲੱਗਦਾ ਏਦਾਂ ਤਾਂ। ਹਾਂਜੀ, ਆ ਜਿਹੜੀ ਹੁਣ ਤੁਸੀਂ ਗੱਲ ਕਰਦੇ ਜੀ ਝੰਡਾ ਲਾਉਣ ਵਾਲੇ, ਇੱਥੇ ਲਾਉਂਦੇ ਕਈ ਇੰਡੀਆ ਦਾ ਲਾਉਂਦੇ ਤੇ ਅੱਗੇ ਤਾਂ ਲਾਉਂਦੇ ਨੇ ਫੁਕਰੇ ਜਿਹੇ ਹੋ ਕੇ ਇੰਡੀਆ ਦੇ ਵਿੱਚ ਜਾ ਕੇ USA, ਕੈਨੇਡਾ ਜਾਂ ਗੱਡੀ ਤੇ ਲਿਖਾਉਣਾ। ਪਰ ਹੁਣ ਤਾਂ ਉਹ ਗੈਂਗਸਟਰਾਂ ਨੇ ਥੋੜਾ ਜਿਹਾ ਘਟਾਤਾ ਤੇ ਉਹ ਆਲੇ ਜਿਹੜਾ ਲਾਊਗਾ ਉਹਨੂੰ ਆਲੇ ਆ ਜਾ ਇਹਨੂੰ ਚੱਕ ਲੋ, ਇਹ ਤਾਂ ਪੈਸੇ ਵਾਲੀ ਸਾਮੀ ਆ। ਜੀ। ਹੁਣ ਘਟ ਗਏ ਹੋਣੇ, ਅੱਗੇ ਤਾਂ ਫੁਕਰੇ ਹੋ ਕੇ ਲਾਉਂਦੇ ਹੀ ਪੁੱਠੇ ਸਿੱਧੇ ਜੇ ਆਵਾਜ਼ ਬਣਾ ਕੇ ਐਵੇਂ ਚੈਨੀਆਂ ਜਿਹੀਆਂ ਪਾ ਕੇ ਹੋਰ ਹੀ ਬਣਾ ਲੈਣਾ, ਹਨਾ। ਹਾਂਜੀ। ਤੇ ਹੁਣ ਥੋੜਾ ਜਿਹਾ ਡਰਦੇ ਆ। ਹੁਣ ਪਤਾ ਵੀ ਹੁਣ ਅਗਲੇ ਆਖਣਗੇ ਤਾਂ ਪੈਸੇ ਵਾਲੀ ਸਾਮੀ ਆ, ਭਾਵੇਂ ਤੋਂ ਮੇਰੇ ਵਰਗੇ ਕ੍ਰੈਡਿਟ ਕਾਰਡਾਂ ਤੇ ਚੱਕ ਕੇ ਲਗਿਆ ਹੋਵੇ। ਜੀ। ਚਲੋ ਡਰ ਵੀ ਨਹੀਂ ਹੋਣਾ ਚਾਹੀਦਾ, ਬੰਦੇ ਨੇ ਆਪਦੇ ਸ਼ੌਂਕ ਪੂਰੇ ਕਰਨੇ ਚਾਹੀਦੇ। ਸ਼ੌਂਕ ਪੂਰੇ ਕਰੋ ਪਰ ਲੋਕਾਂ ਦਾ ਢਿੱਡ ਨਾ ਦਿਖਾਓ। ਲੋਕਾਂ ਵਰਗੇ ਬਣ ਕੇ ਸਿਆਣੇ ਆ ਦਿੰਦੇ ਆ ਬਈ ਤੇ ਜੱਗ ਪਾਉਂਦਾ ਤੇ ਖਾਈਏ ਮਨ ਪਾਉਂਦਾ। ਜੇ ਜੱਗ ਨੂੰ ਜਿਹੜਾ ਚੰਗਾ ਲੱਗੇ ਜੱਗ ਦੇ ਨਾਲ ਦਾ ਹੋਵੇ। ਜੇ ਵੱਖਰੇ ਜੋ ਨਾ ਬੂਟਾ ਸਿੰਘ ਜੀ, ਨਿਗਾਹ ਚਾਉਣੇ। ਹਾਂਜੀ, ਤੁਸੀਂ ਕੱਲ ਨੂੰ ਕੀ ਕਰ ਰਹੇ ਆ? ਅਸੀਂ ਤਾਂ ਜੀ ਕੱਲ ਨੂੰ ਆਹੀ ਆ, ਆਪਦਾ ਬਣਾਵਾਂਗੇ ਪ੍ਰੋਗਰਾਮ ਤੇ ਘਰੇ ਰਵਾਂਗੇ ਸਾਰੇ ਭੈਣ ਭਰਾ। ਤੇ ਅਸੀਂ ਬਾਹਰੋਂ ਬੂਰੋਂ ਤਾਂ ਨਹੀਂ ਖਾਣਾ ਖਾਂਦੇ, ਆਪਦਾ ਘਰ ਦਾ ਹੀ ਸਾਡਾ ਤਾਂ ਵਧੀਆ ਹੁੰਦਾ। ਘਰ ਦੀਆਂ ਸਬਜ਼ੀਆਂ, ਘਰ ਦੀਆਂ ਚੀਜ਼ਾਂ ਤੇ ਸਾਡਾ ਛੁੱਟੀ ਮਿਲਦੀ ਇਕੱਠੇ ਹੋਣ ਨੂੰ। ਇਹ ਤਾਂ ਹੈ। ਆਪਦਾ ਗੱਲਾਂ ਬਾਤਾਂ ਕਰੋ, ਦੋਸਤ ਕਰੋ, ਕੋਈ ਭੈਣ ਭਰਾ ਨੂੰ ਸੱਦ ਲਓ ਜਾਂ ਜਾਂਦੇ ਰਹੋ, ਬਸ ਇਹੀ ਹੁੰਦਾ। ਤੇ ਬਾਕੀ ਤਰੱਕੀ ਜਿਹੜੀ ਕਰਨੀ ਹੈ, ਜਿਹੜਾ ਆਪਦਾ ਮਿਹਨਤ ਕਰੂਗਾ, ਤੜਕੇ ਉੱਠ ਕੇ ਜਾਊਗਾ ਤੇ ਇੱਕ ਜਿਹੜਾ ਤੜਕੇ 11 ਵਜੇ ਉੱਠ ਕੇ ਜਾਊਗਾ ਤੇ ਉਹਦਾ ਫਿਰ ਮੁਕਾਬਲਾ ਨਹੀਂ ਨਾ ਹੋਣਾ। ਨਹੀਂ ਹੋਣਾ, ਬਿਲਕੁਲ ਸਹੀ। ਹਾਂਜੀ, ਮਿਹਨਤ ਵੀ ਕਰੋ ਤੇ ਬਾਕੀ ਇੱਕ ਗਿਆ ਇਹ ਨਹੀਂ ਵੀ ਜੇ ਤੜਕੇ ਉੱਠ ਗਿਆ ਤਾਂ ਸਦਿਆਂ ਤੇ ਮੁੜ ਕੇ ਉਹ ਜਿਹੜੇ ਬਣਾਏ ਤੇ ਉਦੋਂ 2-4 ਰੁਪਈਏ ਵੱਧ ਖਰਚ ਦੇਵੇ। ਇਹ ਵੀ ਰੱਖਣਾ ਪੈਂਦਾ ਹਿਸਾਬ ਕਿਤਾਬ ਵੀ ਜਾਇਜ਼ ਖਰਚਾ ਕਰੋ, ਜਿੰਨਾ ਕੁ ਆਪਦਾ ਵਧੀਆ ਸਰਵਾਈਵ ਕਰੋ। ਕੋਈ ਵੇਲਾ ਕਵੇਲਾ ਔਖਾ ਸਮਾਂ ਆਉਂਦਾ ਨਾ ਤੇ ਉਹਦੇ ਚ ਤੁਸੀਂ ਆਪਦਾ ਟਾਈਮ ਪਾਸ ਸੋਹਣਾ ਕਰ ਲਓ। ਕਿਸੇ ਬੰਨੀ ਹਾਂਜੀ, ਕਿਸੇ ਬੰਨੀ ਹੱਥ ਨਾ ਅੱਡਣਾ ਪਵੇ। ਪ੍ਰਮਾਤਮਾ ਕਿਸੇ ਦਾ ਨਾ ਵਰਾਵੇ। ਹੱਥ ਤਾਂ ਤੇ ਮਾੜਾ ਹੀ ਕੰਮ ਹੈ। ਗੱਲ ਤਾਂ ਇਹ ਆ ਵੀ ਭਾਈ ਆਪਦਾ ਸੋਚ ਸਮਝ ਕੇ ਚੱਲੋ। ਬਾਕੀ ਆਪਣੇ ਘਰ ਨੂੰ ਤਾਂ ਸਾਰੇ ਹੀ ਸਿਆਣੇ ਹੁੰਦੇ ਆ ਤੇ ਕਈ ਮੇਰੇ ਵਰਗੇ ਜੇ ਕੋਈ ਕਹਿ ਵੀ ਦੇ ਕੇ ਇਹਨੂੰ ਤੇ ਲੈਣਾ ਤੂੰ ਮੇਰੇ ਨਾਲ ਬਾਹਲਾ ਸਿਆਣਾ, ਤੂੰ ਮੈਨੂੰ ਮੱਤਾਂ ਦਿੰਦਾ। ਤੇ ਜਿਹੜੇ ਚੰਗੇ ਹੁੰਦੇ ਉਹ ਕਹਿੰਦੇ ਕੋਈ ਗੱਲ ਨਹੀਂ ਬਾਈ, ਹਾਂ ਵਧੀਆ, ਤੇਰਾ ਵਿਚਾਰ ਚੰਗਾ ਵੇ। ਹਾਂਜੀ, ਬਿਲਕੁਲ। ਹਾਂਜੀ, ਠੀਕ ਹੈ ਜੀ ਬੂਟਾ ਸਿੰਘ ਜੀ, ਥੈਂਕ ਯੂ ਜੀ। ਥੈਂਕ ਯੂ ਜੀ। ਸੋ ਫਨ ਆਪੋ ਆਪਣੇ ਤਰੀਕੇ ਦਾ ਕਰਦੇ ਆ। ਬਿਲਕੁਲ ਘਰ ਵਿੱਚ ਬੈਠ ਕੇ ਕਰਦੇ ਆ, ਕੋਈ ਪਰਿਵਾਰ ਨਾਲ ਬਾਹਰ ਜਾ ਕੇ ਕਰਦੇ ਆ। ਅਜੈਬ ਸਿੰਘ ਜੀ,
ਤੁਸੀਂ ਤੁਹਾਡੀ ਲਾਈਨ ਡ੍ਰੌਪ ਹੋ ਗਈ ਆ, ਦੁਬਾਰਾ ਕਰ ਸਕਦੇ ਆ। ਤੁਸੀਂ ਆਪਣੇ ਤਰੀਕੇ ਦੇ ਨਾਲ ਉਹ ਦੱਸ ਸਕਦੇ ਆ ਕਿ ਤੁਸੀਂ ਕਿਵੇਂ ਇਸ ਚੀਜ਼ ਨੂੰ ਇੰਜੋਏ ਕਰਦੇ ਆ। ਅਜੈਬ ਸਿੰਘ ਜੀ ਦੁਬਾਰਾ ਮਿਲ ਗਈ ਲਾਈਨ ਤੇ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਭੈਣ ਸ਼੍ਰੀ ਜੀ, ਅਕਾਲ। ਤੁਹਾਡਾ ਬਹੁਤ ਵਧੀਆ ਜੀ ਪ੍ਰੋਗਰਾਮ ਹੁੰਦਾ, ਆਪਾਂ ਜੀ। ਸੁਣਦੇ ਰਹਿੰਦੇ ਹਾਂ, ਕਾਲ ਘੱਟ ਹੀ ਧੰਨਵਾਦ ਕਰੀ ਦੀ ਆ ਜੀ, ਬਹੁਤ ਵਧੀਆ। ਧੰਨਵਾਦ। ਹਾਂਜੀ ਹਾਂਜੀ ਹਾਂਜੀ, ਤੁਸੀਂ ਵੀਕਐਂਡ ਦੀ ਗੱਲ ਕਰ ਰਹੇ ਸੀ ਨਾ, ਮੈਂ ਕਿਹਾ ਜੀ ਆਪਾਂ ਬਹੁਤ ਹੋਰ ਵੀ ਵੇਖੀ ਦੇ ਆ, ਕਈ ਚੈਨਲ ਸੁਣੀਦਾ, ਉਹ ਆਪਣਾ ਸਟੂਡੀਓ ਨਾਲ ਹੀ ਚੁੱਕੀ ਫਿਰਦੇ ਜੀ, ਜਿਹੜੇ ਮਰਜ਼ੀ ਕੰਟਰੀ 'ਚ ਲੈ ਜਾਂਦੇ ਆ, ਉੱਥੇ ਜਾ ਕੇ ਲਾ ਲੈਂਦੇ ਆ, ਜਾਂ ਏਦਾਂ ਹੀ ਛੁੱਟੀਆਂ ਹੋ ਜਾਂਦੀਆਂ ਜੀ। ਤੁਸੀਂ ਵੀ ਏਦਾਂ ਵੀਕਐਂਡ ਮਨਾਓ, ਨਾਲ ਹੀ ਆਪਦਾ ਸਟੂਡੀਓ ਜਿੱਥੇ ਮਰਜ਼ੀ ਜੀ ਜੀ ਸਾਡਾ ਨਾਲ ਹੀ ਹੁੰਦਾ ਜੀ। ਸਾਡਾ ਨਾਲ ਹੀ ਹੁੰਦਾ ਜੀ। ਠੀਕ ਹੈ ਜੀ, ਠੀਕ ਹੈ। ਸਾਡਾ ਹਾਂਜੀ ਨਾਲ ਹਾਂਜੀ ਹੀ ਹੁੰਦਾ ਜੀ, ਸਾਡਾ ਨਾਲ ਹੀ ਹੁੰਦਾ ਆ। ਉਹ ਫਿਰ ਥੋੜੇ ਜਿਹੇ ਲਿਮਟਡ ਲੋਕ ਹੁੰਦੇ ਆ, ਉਹ ਨਾਲ ਹੀ ਫੜਾ ਦਿੰਦੇ, ਲੈ ਜਾ ਇਹਨੂੰ। ਨਾਲ ਹੀ ਲੈ ਜਾ ਪੁੱਤ। ਕਈ ਚੀਜ਼ਾਂ ਦੇਖੋ ਟੈਕਨੋਲੋਜੀ ਨੇ ਸੌਖੀਆਂ ਵੀ ਕੀਤੀਆਂ, ਇਹਦੇ ਵਿੱਚ ਅਸੀਂ ਵੀ ਹਾਂਜੀ ਸਹਿਮਤ ਹਾਂ ਇਸ ਗੱਲ ਦੇ ਨਾਲ, ਪਰ ਕੁਝ ਚੀਜ਼ਾਂ ਸਟੂਡੀਓ ਦੇ ਵਿੱਚੋਂ ਹੀ ਠੀਕ ਰਹਿੰਦੀਆਂ, ਤੇ ਕੁਝ ਚੀਜ਼ਾਂ ਬਾਹਰ ਜਾ ਕੇ ਵੀ ਤੁਸੀਂ ਇਹ ਥੋੜਾ ਜਿਹਾ ਮੈਟਰ ਕਰਦਾ ਕਿ ਤੁਹਾਡਾ ਕੰਟੈਂਟ ਕਿਹੋ ਜਿਹਾ ਤੁਸੀਂ ਪੇਸ਼ ਕਰਨਾ, ਜੇ ਕੋਈ ਹਾਂ, ਤੁਸੀਂ ਦਿਖਾਉਣਾ ਕੀ ਹੈ। ਦਿਖਾਉਣਾ ਕੀ ਚਾਹੁੰਦੇ ਆ। ਹਾਂਜੀ, ਇਹਦੇ ਤੇ ਥੋੜਾ ਜਿਹਾ ਡਿਪੈਂਡ ਹੈ ਗੱਲ। ਬਾਕੀ ਟੈਕਨੋਲੋਜੀ ਨੇ ਜ਼ਰੂਰ ਕੋਈ ਚੀਜ਼ਾਂ ਸੌਖੀਆਂ ਵੀ ਕੀਤੀਆਂ ਤੇ ਸਰਲ ਵੀ ਕੀਤੀਆਂ ਜੀ। ਬਲਵਿੰਦਰ ਕੌਰ ਜੀ, ਆਪਣੇ ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਵੇਲਾ ਹੋ ਚੱਲਿਆ ਜੀ, ਇੱਕ ਬ੍ਰੇਕ ਦੇ ਲਈ ਰੁਕਣ ਦਾ। ਜਲਦ ਵਾਪਸੀ ਕਰਾਂਗੇ ਇੱਕ ਬ੍ਰੇਕ ਤੋਂ ਬਾਅਦ। ਤੁਸੀਂ ਵੀ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਇਹ ਹੋ ਪੰਜਾਬੀ ਰੇਡੀਓ USA
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਸਾਂਝੀ ਸਾਥ ਦੇ ਵਿੱਚ ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ, ਤੇ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਮੁੜ ਤੋਂ ਜੁੜ ਚੁੱਕੇ ਨੇ ਬਲਵਿੰਦਰ ਕੌਰ ਜੀ। ਬਲਵਿੰਦਰ ਕੌਰ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਬ੍ਰੇਕ ਤੋਂ ਬਾਅਦ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਜੀ। ਤੇ ਸਰੋਤੇ ਪ੍ਰੋਗਰਾਮ ਅਸੀਂ ਕਰ ਰਹੇ ਹਾਂ 4th of July, ਕੱਲ ਨੂੰ ਹੈਗੀ ਆ। ਕੱਲ ਨੂੰ ਇਹ ਪ੍ਰੋਗਰਾਮ ਨਹੀਂ ਹੋਊਗਾ ਜੀ ਜੀ, ਕਿਉਂਕਿ ਕੱਲ ਨੂੰ ਮੰਗਲਵਾਰ ਆ, ਤੇ ਕੱਲ ਨੂੰ ਹੋਰ ਪ੍ਰੋਗਰਾਮ ਆ ਜਿਹੜੇ ਹੁੰਦੇ ਆ ਅਲਿਕੇ ਹੁੰਦੇ ਆ, ਉਹ ਉਹੀ ਹੋਣੇ ਆ ਕਿਉਂਕਿ ਜਿਹੜੇ ਅੱਜ ਦਾ ਦਿਨ ਹੋ ਗਿਆ ਬੁੱਧਵਾਰ ਜਾਂ ਫਰਾਈਡੇ ਆ, ਇਹਨਾਂ ਦਿਨਾਂ ਦੇ ਵਿੱਚ ਅਸੀਂ ਕਈ ਸਾਰੇ ਪ੍ਰੋਗਰਾਮ ਹੈ ਜਿਹੜੇ ਉਹ ਦਿਨਾਂ ਦੇ ਹਿਸਾਬ ਨਾਲ ਕਰ ਸਕਦੇ ਹੁੰਦੇ। ਸੋ 4th of July ਬਹੁਤ ਬਹੁਤ ਮੁਬਾਰਕਾਂ ਸਾਰਿਆਂ ਨੂੰ ਜੀ ਕਿ ਬਿਲਕੁਲ। ਤੁਸੀਂ ਇੱਕ ਆਜ਼ਾਦ ਕੰਟਰੀ ਦੇ ਵਿੱਚ ਆ ਗਏ ਆ, ਇੱਕ ਬੜੀ ਸਟਰੋਂਗ ਕੰਟਰੀ ਆ। ਜੇ ਅਸੀਂ ਵੀ ਉਸ ਨੂੰ ਸਟਰੋਂਗ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਸਟਰੋਂਗ ਰਹੂਗੀ, ਤੇ ਤਾਂ ਹੀ ਨਾਲ ਦੀ ਨਾਲ ਅਸੀਂ ਆਜ਼ਾਦੀ ਦਾ ਆਨੰਦ ਵੀ ਮਾਣਦੇ ਹਾਂ। ਕਈਆਂ ਨੂੰ ਉਸ ਚੀਜ਼ ਦਾ ਅਹਿਸਾਸ ਬਹੁਤ ਦੇਰ ਬਾਅਦ ਹੁੰਦਾ ਹੈ, ਪਰ ਆਜ਼ਾਦੀ ਜਿਹੜੀ ਆ ਨਾ ਉਹ ਬਹੁਤ ਕਹਿੰਦੇ ਮਿਹਨਤਾਂ ਦੇ ਨਾਲ ਮਿਲਦੀ ਆ, ਬਹੁਤ ਕੁਰਬਾਨੀਆਂ ਦੇ ਕੇ ਮਿਲਦੀ ਆ। ਤੇ ਆਪਾਂ ਨਾ ਇੱਕ ਕਾਲਰ ਹੈ, ਉਹਨਾਂ ਨਾਲ ਗੱਲ ਕਰਦੇ ਆ। ਹਰਵਿੰਦਰ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਦੋਵਾਂ ਭੈਣ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਮੈਂ ਸਾਰਿਆਂ ਨੂੰ ਪਹਿਲਾਂ ਤਾਂ ਵਧਾਈ ਦਿੰਦਾ ਇਸ ਦਿਨ ਦੀ ਜਿਹੜਾ ਕੱਲ ਨੂੰ ਆ ਰਿਹਾ। ਪਰ ਇਹਦੇ ਨਾਲ ਜਦੋਂ ਤੁਸੀਂ ਕਹਿੰਦੇ ਸੀ ਨਾ ਵੀ ਕਿੱਦਾਂ ਇਹਨੂੰ ਸੈਲੀਬ੍ਰੇਟ ਕਰਨਾ ਚਾਹੀਦਾ, ਉੱਤੇ ਲਿਖਿਆ ਮੈਂ ਜਦੋਂ ਪੜ੍ਹਿਆ, ਫਿਰ ਇਸ ਗੱਲ ਨੂੰ ਅਮਰੀਕਾ ਤੋਂ ਥੋੜਾ ਜਿਹਾ ਸੈਪਰੇਟ ਕਰਕੇ ਵੇਖੀ ਜਾਏ ਵੀ ਹਰੇਕ ਕੰਟਰੀ ਦੇ ਕੋਲ ਆਪੋ ਆਪਣੇ ਇੰਡੀਪੈਂਡੈਂਟ ਡੇ ਹੈਗੇ ਨੇ। ਹਾਂਜੀ ਹਾਂਜੀ, ਪਰ ਸਿੱਖਾਂ ਕੋਲ ਆਪਣਾ ਦਿਨ ਕਦੋਂ ਆਏਗਾ ਜੀ, ਇਹ ਤਾਂ ਵੱਡਾ ਸਵਾਲ ਹੈ। ਹਾਂ, ਮੈਂ ਕਹਿੰਦਾ ਵੀ ਜਿਹੜੇ ਬੰਦੇ ਸੈਲੀਬ੍ਰੇਟ ਕਰਦੇ ਨੇ ਉਹਨਾਂ ਨੂੰ ਸਾਰਿਆਂ ਨੂੰ ਵਧਾਈਆਂ। ਮੇਰੀ ਗੱਲ ਦੂਜੇ ਪਾਸੇ ਨਹੀਂ ਲੈ ਕੇ ਜਾਣਾ। ਮੈਂ ਕਹਿੰਦਾ ਵੀ ਉਸ ਜੇ ਭਾਜੀ ਹੁਣ ਜਿਵੇਂ ਪਿੱਛੇ ਕਹਿੰਦੇ ਸੀ ਖਾਣਾ ਬਣਾਉਣਾ ਆਪਣਾ ਵਧੀਆ, ਚਲੋ ਬਹੁਤ ਵੱਡੀ ਗੱਲ ਆ। ਚਲੋ ਅੱਜ 4 ਬੰਦੇ ਜੁੜ ਕੇ ਵੀ ਬਹਿਨੇ ਆ ਨਾ ਜੇ, ਪਰ ਕੋਈ ਰਾਜ ਸੀ, ਇਹੋ ਜਿਹਾ ਰਾਜ ਸੀ ਸਾਡਾ ਜਿਹਦੇ ਬਾਰੇ ਅੱਜ ਗੱਲ ਹੀ ਨਹੀਂ ਕੀਤੀ ਜਾਂਦੀ, ਸਾਨੂੰ ਪਤਾ ਹੀ ਨਹੀਂ ਹੈਗਾ। ਏਡਾ ਮਹਾਨ ਰਾਜ ਸੀ ਖਾਲਸਾ ਰਾਜ। ਅਸਲ ਆਜ਼ਾਦੀ ਉਹ ਸੀ, ਅਸਲ ਆਜ਼ਾਦੀ ਸੀ ਉਹਦੇ ਵਿੱਚ। ਹਾਂਜੀ ਹਾਂ, ਮਤਲਬ ਅਸੀਂ ਹੁਣ ਅਮਰੀਕਾ ਦਾ ਦੇਖਦੇ ਹਾਂ, ਇੱਥੇ ਕਈ ਭਾਂਤ ਤਰ੍ਹਾਂ ਦੇ ਲੋਕ ਆਏ ਹੋਏ ਨੇ। ਅਸੀਂ ਵੇਖਦੇ ਹਾਂ ਕੋਈ ਕਿੱਥੋਂ ਦਾ, ਮਤਲਬ ਹਰ ਕੋਈ ਆਇਆ ਹੋਇਆ। ਅਮਰੀਕਾ ਨੇ ਇਹਨੂੰ ਸਾਰਿਆਂ ਨੂੰ ਸ਼ਰਨ ਦਿੱਤੀ ਹੋਈ ਹੈ, ਤੇ ਹਾਲਾਂਕਿ ਇਹਦੇ ਵਿੱਚ ਕ੍ਰਾਈਮ ਕਿੰਨੇ ਨੇ, ਜੇਲ੍ਹਾਂ ਕਿੰਨੀਆਂ ਨੇ, ਹਨਾ, ਕਿੰਨੇ ਗਲਤ ਕੰਮ ਵੀ ਹੁੰਦੇ ਨੇ। ਏਦਾਂ ਹੀ ਸਾਡੇ ਵਾਲਾ ਵੀ ਸੀ ਖਾਲਸਾ ਰਾਜ, ਜਿਹੜਾ ਸਾਰਿਆਂ ਨੂੰ ਸ਼ਰਨ ਦਿੰਦਾ ਸੀ। ਉੱਥੇ ਜੇਲ੍ਹਾਂ ਤੱਕ ਨਹੀਂ ਸਨ, ਕੋਈ ਕ੍ਰਾਈਮ ਨਹੀਂ ਸੀ ਹੈਗਾ। ਜੀ ਜੀ, ਜ਼ੀਰੋ ਕ੍ਰਾਈਮ ਸੀ ਜਦੋਂ ਤੁਸੀਂ ਹਿਸਟਰੀ ਪੜ੍ਹਦੇ ਹੋ। ਮੈਂ ਸਾਰਿਆਂ ਨੂੰ ਬੇਨਤੀ ਕਰਦਾ ਵੀ ਆਪਾਂ ਨਾ ਥੋੜਾ ਜਿਹੜੀ ਇਹ ਸੋਚ ਰੱਖਣ ਵਾਲੇ ਬੰਦੇ ਆ, ਅਸੀਂ ਵੀ ਵੇਖੀਏ ਵੀ ਸਾਡੇ ਆਜ਼ਾਦੀ ਵਾਲਾ ਦਿਨ ਕਿਹੜਾ ਹੈ, ਸਾਨੂੰ ਵੀ ਲੱਭਣਾ ਪੈਣਾ। ਸੋ ਇੰਨੀਆਂ ਕੁ ਬੇਨਤੀਆਂ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲੱਭਣਾ ਹੁਣ ਗਵਾ ਲਿਆ ਤੇ ਲੱਭਣਾ, ਪਰ ਜਿਨ੍ਹਾਂ ਨੇ ਲੱਭਣੇ ਆ, ਜਿਹੜੇ ਮੋਹਰੀ ਹੁੰਦੇ ਆ ਨਾ ਕੌਮ ਦੇ, ਜੀ, ਜਿਨ੍ਹਾਂ ਨੂੰ ਲੋਕਾਂ ਨੇ ਮੋਹਰੇ ਕੀਤਾ ਹੁੰਦਾ ਆ, ਜੀ, ਉਹਨਾਂ 'ਚ ਤਾਂ ਵੰਡੀਆਂ ਹੀ ਇੰਨੀਆਂ ਪੈ ਗਈਆਂ ਕਿ ਕੋਈ ਸੋਚਦਾ ਹੀ ਨਹੀਂ ਕਿ ਸਾਨੂੰ ਵੀ ਰਾਜ ਚਾਹੀਦਾ। ਅਸੀਂ ਬੇਵਤਨੇ ਥਾਂ ਥਾਂ ਤੇ ਫਿਰਦੇ ਆ, ਪਤਾ ਨਹੀਂ ਕਿੰਨੀਆਂ ਕੁ ਕੰਟਰੀਆਂ ਦੇ ਵਿੱਚ ਬੈਠੇ ਹੋਏ ਆ ਅਸੀਂ ਜੀ। ਸੋ ਆਪਾਂ ਨੂੰ ਜਿਹੜਾ ਨਾ ਇੱਕ ਸ਼ਬਦ ਬੇਵਤਨੇ, ਕੋਈ ਵਤਨ ਨਹੀਂ ਇਹਨਾਂ ਦਾ, ਕੋਈ ਦੇਸ਼ ਨਹੀਂ ਇਹਨਾਂ ਦਾ। ਸੋ ਜਿਹੜੇ ਰਾਜ ਦੀ ਤੁਸੀਂ ਗੱਲ ਕੀਤੀ ਆ, ਉੱਥੇ ਕ੍ਰਾਈਮ ਨਹੀਂ ਸੀਗਾ, ਉੱਥੇ ਫਾਂਸੀ ਨਹੀਂ ਸੀ ਹੋਈ ਕਿਸੇ ਨੂੰ। ਉੱਥੇ ਲੋਕ ਜਿੱਦਾਂ ਅਸੀਂ ਇੱਥੇ ਆਏ ਨਾ, ਉੱਥੇ ਵੀ ਬਹੁਤ ਸਾਰੇ ਲੋਕ ਕੰਮ ਕਰਨ ਗਏ ਹੋਏ ਸੀ ਉਸ ਰਾਜ ਦੇ ਵਿੱਚ, ਇਸ ਪੰਜਾਬ। ਬਿਲਕੁਲ ਬਿਲਕੁਲ, ਵੱਡੇ ਵੱਡੇ ਸੈਨਾਪਤੀ ਉੱਥੋਂ ਦੇ ਕਾਮੇ ਸੀ। ਬਿਲਕੁਲ, ਗੋਰੇ ਵੀ ਕੰਮ ਕਰਨ ਜਾਂਦੇ, ਗੋਰੇ ਵੀ ਕੰਮ ਕਰਦੇ ਸੀ। ਹਾਂ, ਪਰ ਉਹ ਸੋਚਣ ਦੀ ਗੱਲ ਆ। ਹੁਣ ਇਹ ਸੋਚਣਾ ਕਿਵੇਂ ਆ ਜੀ, ਵਧਣਾ ਕਿਵੇਂ ਆ। ਚਲੋ ਅਮਰੀਕਾ ਦੀ ਆਜ਼ਾਦੀ ਦੀ ਗੱਲ ਕਰੀਏ, ਜਿਹੜੀ ਆਜ਼ਾਦੀ ਦੇ ਵਿੱਚ ਬੈਠੇ ਆ ਉਹਦੀ ਗੱਲ ਕਰੀਏ। ਜਦੋਂ ਅਸੀਂ ਇੱਥੇ ਆਪਣੀ ਆਜ਼ਾਦੀ ਦੀ ਗੱਲ ਕਰਦੇ ਆ ਨਾ ਜੀ, ਜਿੱਦਾਂ ਭਮੱਕੜ ਆਉਂਦੇ ਹੁੰਦੇ ਆ, ਘੰਟਾ ਭਰ ਨੀ ਇੱਥੋਂ ਫੋਨ ਤੋਂ ਉੱਠਿਆ ਜਾਂਦਾ। ਜੇ ਗੱਲ ਹੀ ਕਿਵੇਂ ਕਰ ਦਿੱਤੀ, ਇੰਡੀਆ ਆਜ਼ਾਦ ਆ, ਹੋਊਗਾ ਲੱਖ ਵਾਰ ਮੁਬਾਰਕ। ਪੰਜਾਬੀਆਂ ਨੇ ਆਪਣੀਆਂ ਜਾਨਾਂ ਦੇ ਕੇ ਆਜ਼ਾਦੀ ਲੈ ਕੇ ਦਿੱਤੀ ਆ ਉਹਨਾਂ ਨੂੰ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਉਸ ਦੇਸ਼ ਨੂੰ ਆਜ਼ਾਦ ਕਰ ਦਿੱਤਾ। ਪਹਿਲਾਂ ਵੀ ਉੱਥੇ ਸੀ, ਕਿੰਨੇ ਕੁ ਅੱਗੇ ਤੁਰ ਪਏ ਸੀ ਜੀ। ਉਸ ਦੇਸ਼ ਨੂੰ ਆਜ਼ਾਦੀ ਜਿਹੜੀ ਆ ਬਾਹਰੋਂ ਜਾ ਕੇ, ਬਾਹਰੋਂ ਲਹਿਰ ਉੱਠੀ ਸੀਗੀ। ਜਿਹੜੇ ਇੱਥੇ ਕਈ ਵਾਰ ਬੋਲਦੇ ਆ ਨਾ, ਉੱਥੇ ਜਾ ਕੇ ਬੋਲੋ। ਉੱਥੇ ਤੁਹਾਡੇ 'ਚ ਤਾਂ ਹਿੰਮਤ ਇੱਥੇ ਬੋਲਣ ਦੀ ਵੀ ਨਹੀਂ, ਤੁਸੀਂ ਕੀ ਕਰਨ ਆ ਗਏ ਹਨਾ। ਜੇ ਤੁਸੀਂ ਉੱਥੇ ਕੀ ਬੋਲਣਾ ਸੀ, ਫਿਰ ਤੁਸੀਂ ਇੱਥੇ ਵੀ ਨਹੀਂ ਬੋਲ ਸਕਦੇ ਜੀ ਜੀ। ਆਜ਼ਾਦ ਦੇਸ਼ ਦੇ ਵਿੱਚ ਆਣ ਕੇ ਆਜ਼ਾਦੀ ਮਾਣ ਲਓ, ਗੱਲ ਹੀ ਕਰ ਲਓ। ਜਦੋਂ ਸਾਡੇ ਵਿਸ਼ੇ ਚੱਲਦੇ ਹੁੰਦੇ ਆ, ਫਿਰ ਉਹ ਤਕਲੀਫਾਂ ਬੜੀਆਂ ਹੁੰਦੀਆਂ ਕਿ ਤੁਸੀਂ ਉਹ ਆਜ਼ਾਦੀ ਦੀ ਗੱਲ ਕਿਉਂ ਕਰਦੇ ਹੋ, ਉਸ ਖਿੱਤੇ ਦੀ ਆਜ਼ਾਦੀ ਦੀ ਕਿਉਂ ਗੱਲ ਕਰਦੇ ਆ। ਜੋ ਇੰਡੀਆ ਗੁਲਾਮ ਸੀ, ਉਸ ਦੀ ਆਜ਼ਾਦੀ ਦੀ ਗੱਲ ਵੀ ਬਾਹਰੋਂ ਬੈਠ ਕੇ ਹੋਈ ਸੀ। ਬਿਲਕੁਲ ਜੀ, ਬਾਹਰੋਂ ਹੀ ਗਏ ਹੋਏ ਸੀਗੇ ਸਾਰੇ, ਜਿਨ੍ਹਾਂ ਨੂੰ ਅੱਜ ਅਸੀਂ ਆਪਣੇ ਸ਼ਹੀਦ ਮੰਨਦੇ ਆ ਨਾ, ਉਹ ਇੱਥੋਂ ਹੀ ਗਏ ਸੀ।
ਇਹਨਾਂ ਜੀ ਧਰਤੀਆਂ ਤੋਂ ਗਏ ਸੀ, ਕੈਨੇਡਾ ਤੋਂ, ਅਮਰੀਕਾ ਤੋਂ, ਉਹ ਆਜ਼ਾਦ ਕਰਾਇਆ ਸੀ ਦੇਸ਼। ਉਸ ਤੋਂ ਬਾਅਦ ਉਹਨਾਂ ਦੇ ਪਿੱਛੇ ਲੱਗ ਕੇ ਲੋਕ ਤੁਰੇ ਸੀ ਉੱਥੇ। ਹੂੰ ਹਾਂ, ਸੋ ਚਲੋ ਆਪਾਂ ਆਪਣੀ ਹੁਣ ਜਿਹੜੀ ਆਜ਼ਾਦੀ 'ਚ ਰਹਿ ਰਹੇ ਆ ਇਹਨੂੰ ਨਾ ਗਵਾ ਲਈਏ ਪਾਲੇ ਦੇ, ਕਿ ਹੂੰ ਉਹ ਜਿਹੜੇ ਆਜ਼ਾਦੀ ਨੂੰ ਤਰਸਦੇ ਆ ਨਾ, ਫਿਰ ਉਹ ਜਿੰਨੀ ਕੁ ਮਿਲਦੀ ਆ ਉਹਨੂੰ ਉਹ ਮਾਣਦੇ ਵੀ ਆ। ਜੀ ਜੀ ਬਿਲਕੁਲ ਸੋ ਹੁਣ ਬਿਲਕੁਲ ਬਹੁਤੇ ਸਾਰੇ ਲੋਕਾਂ ਨੂੰ ਤੁਸੀਂ ਪ੍ਰਵੀਨ ਜੀ ਦੇਖਣਾ ਜੀ ਆ ਹਾਂਜੀ ਕਿ ਜਿੱਦਾਂ ਹੁਣ ਬੂਟਾ ਸਿੰਘ ਹੋਣੀ ਦੱਸਿਆ ਵੀ ਉਹ ਬੈਠਣਗੇ, ਖਾਣਗੇ, ਹੂੰ ਘਰੇ ਕੋਈ ਖਾਣਾ ਬਣਾਉਣਗੇ, ਹੂੰ ਸੋ ਉਹ ਘਰ ਦੇ ਵਿੱਚ ਬੈਠਣਗੇ। ਸੋ ਜੀ ਬਹੁਤ ਸਾਰੇ ਲੋਕ ਹੁੰਦੇ ਆ ਕਿ ਉਹ ਇਸ ਚੀਜ਼ ਨੂੰ ਘਰ ਤੋਂ ਖਾਣਾ ਬਣਾ ਕੇ ਬਾਹਰ ਲੈ ਜਾਂਦੇ ਆ, ਉਹ ਬਾਹਰ ਬੈਠ ਕੇ ਖਾਂਦੇ ਆ, ਮਰਜ਼ੀ ਆ ਆਪੋ ਮਰਜ਼ੀ ਆਪਣੀ। ਆ ਤੇ ਆਪਣੀ ਜੀ ਇੱਕ ਹਾਂ, ਕਿਸੇ ਨੂੰ ਪਰਬਤ ਚੰਗੇ ਲੱਗਦੇ, ਕਿਸੇ ਨੂੰ ਦਰਿਆ ਚੰਗੇ ਕਿਸੇ ਲੱਗਦੇ, ਨੂੰ ਕਿਸੇ ਕੁਛ ਨੂੰ ਚੰਗਾ ਪਲੇਗਰਾਉਂਡ ਲੱਗਦਾ, ਚੰਗੇ ਲੱਗਦਾ। ਕਿਸੇ ਨੂੰ ਹਾਂਜੀ ਕੁਛ। ਬਿਲਕੁਲ ਜਿੱਦਾਂ ਮੈਂ ਤੁਹਾਨੂੰ ਦੱਸਿਆ ਕਿ ਇਸ ਕੰਟਰੀ ਦੇ ਵਿੱਚ ਜਦੋਂ ਪਟਾਕੇ ਚਲਾਏ ਜਾਂਦੇ ਆ ਹਾਂਜੀ ਨਾ, ਪਟਾਕੇ ਚਲਾਉਂਦੇ ਆ ਹੂੰ ਤੇ ਉਹ ਥਾਂ ਥਾਂ ਦੇ ਉੱਤੇ ਕੋਈ ਨਾ ਕੋਈ ਜਗ੍ਹਾ ਬਣੀ ਹੁੰਦੀ ਆ। ਆਪੋ ਆਪਣੇ ਏਰੀਏ ਤੇ ਡਿਪੈਂਡ ਹੈਗਾ ਆ ਕਿ ਤੁਸੀਂ ਕਦੀ ਪਟਾਕੇ ਦੇਖੇ ਹੈਗੇ। ਜੀ ਜਦੋਂ ਮੈਂ ਆਈ ਆ ਇਸ ਕੰਟਰੀ ਦੇ ਵਿੱਚ, ਮੈਨੂੰ ਨਹੀਂ ਸੀ ਪਤਾ ਵੀ ਕੀ ਆ। ਜਦੋਂ ਮੈਂ ਜੂਨ ਦੇ ਵਿੱਚ ਆਈ ਸੀ, ਜੀ ਜੁਲਾਈ ਦੇ ਵਿੱਚ ਇਹ ਦਿਨ ਸੀ, ਕੁਛ ਦਿਨਾਂ ਬਾਅਦ ਹੀ ਸੀਗਾ ਇਹ, ਜੀ ਜੀ ਕੁਛ ਦਿਨਾਂ ਬਾਅਦ। ਹੂੰ ਉਹ ਸ਼ਾਮ ਨੂੰ ਐ ਹੋ ਗਿਆ ਵੀ ਜਲਦੀ ਜਲਦੀ, ਹੁਣ ਮੈਨੂੰ ਤਾਂ ਇਹ ਵੀ ਨਹੀਂ ਸੀ ਪਤਾ ਵੀ ਇੱਥੇ ਛੁੱਟੀ ਹੋਈ ਆ, ਇਹ ਲੌਂਗ ਵੀਕਐਂਡ ਆ ਨਾ, ਜੀ ਜੀ ਕਿਉਂਕਿ ਉੱਥੇ ਤਾਂ ਸਕੂਲੋਂ ਛੁੱਟੀਆਂ ਹੁੰਦੀਆਂ ਸੀਗੀਆਂ, ਉਹ ਗਰਮੀਆਂ ਦੇ ਵਿੱਚ ਡੇਢ ਹੁੰਦੀਆਂ ਮਹੀਨੇ ਸੀਗੀਆਂ। ਦੀਆਂ ਜੀ ਹਾਂ, ਇੱਥੇ ਉਸ ਚੀਜ਼ਾਂ ਦਾ ਪਤਾ ਨਹੀਂ ਸੀਗਾ। ਜੀ ਸੋ ਉਹ ਜੀ ਖਾਣਾ ਬਣਾ ਲਓ, ਆਪਾਂ ਜਾਣਾ ਆ, ਕੁਛ ਕੁ ਨੇ ਥੋੜੇ ਜਿਹੇ 2-4 ਪੀਜ਼ੇ ਲੈ ਲੈ ਨਿਆਣਿਆਂ ਦੇ ਲਈ, ਬਾਕੀ ਖਾਣਾ ਬਣਾ ਲਿਆ। ਉਹ ਕੁਛ ਕੁ 2-4 ਚੇਅਰਾਂ ਚੱਕ ਲਈਆਂ, ਕੁਛ ਕੁ ਚਟਾਈਆਂ ਹੁੰਦੀਆਂ ਸੀ ਉਹ ਚੱਕ ਲਈਆਂ। ਜਦੋਂ ਮੇਰੇ ਵਰਗਾ ਸੋਚਦਾ ਰਿਹਾ ਵੀ ਕਰਨਾ ਕੀ ਹੈ ਇੰਨਾ ਕੁਛ ਕਰਦਿਆਂ ਨੇ, ਜੀ ਤੇ ਮੈਂ ਸੋਚਿਆ ਚਲੋ ਦੇਖਦੇ ਆ ਕੀ ਕਰਦੇ ਆ। ਜੀ ਪਰ ਉਹ ਬਾਹਰ ਜਾ ਕੇ ਨਾ ਜਾਣਾ ਸੀਗਾ ਕਿਤੇ, ਚਲੋ ਆਪਣੇ ਹੂੰ। ਕਾਲਰ ਵੀ ਲੈ ਲੈਨੇ ਤੇ ਗੱਲ ਵੀ ਕਰਦੇ ਆ। ਗੁਰਦੀਪ ਸਿੰਘ ਜੀ, ਹਾਂਜੀ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਪਹਿਲਾਂ ਤਾਂ ਸਭ ਨੂੰ ਮੁਬਾਰਕਾਂ ਫੋਰਸ ਜੁਲਾਈ ਦੀਆਂ, USA ਦੀਆਂ। ਥੈਂਕ ਯੂ ਜੀ, ਤੁਹਾਨੂੰ ਵੀ। ਹਾਂਜੀ, ਤੇ ਮਨਾਉਣਾ ਦਾ ਚਲੋ ਜਿੱਦਾਂ ਵੀ ਬੱਚੇ ਪਟਾਕੇ ਚਲਾ ਲੈਂਦੇ ਆ ਘਰੇ, ਤੇ ਖਾਣ ਪੀਣ ਜੋ ਬਣਦਾ ਬੱਚਿਆਂ ਨੂੰ ਘਰੇ ਹੀ ਮਨਾਈ ਦੀ ਆ ਹਮੇਸ਼ਾ, ਬਾਹਰ ਅੰਦਰ ਤਾਂ ਨਹੀਂ ਜਾਈਦਾ। ਆਜ਼ਾਦੀ ਤਾਂ ਘਰੇ ਹੀ ਹੁੰਦੀ ਆ ਵੈਸੇ। ਜੀ ਤੇ ਜੁੜੀ ਜਿਹੜੇ ਦੂਜੇ ਬਾਈ ਦੀ ਕਾਲ ਸੀ ਵੀ ਅਸੀਂ ਆਜ਼ਾਦੀ ਕਦੋਂ ਮਨਾਵਾਂਗੇ ਨਾ, ਸਾਡੀ ਸਿੱਖਾਂ ਸਾਹਿਬ ਤੁਸੀਂ ਕਿੱਦਾਂ ਵੇਖ ਲਿਆ ਵੀ ਉਹ ਕੌਣ? ਹਰਵਿੰਦਰ ਸਿੰਘ ਸੀਗੇ ਉਹ। ਹਾਂਜੀ ਉਹਨਾਂ ਦਾ ਨਾਂ ਹਰਵਿੰਦਰ ਸਿੰਘ ਸੀ। ਹਾਂਜੀ ਹਾਂਜੀ ਹਾਂਜੀ, ਉਹ ਮੇਰਾ ਮਤਲਬ ਇਹ ਹੈ ਨਾ, ਆਪਣੇ ਤਾਂ ਸਿੱਖਾਂ ਦੀ ਬਹੁਤ ਵੱਡੀ ਤਰਾਸਦੀ ਆ। ਦੇਖੋ ਗਦਰੀ ਬਾਬਿਆਂ ਨੇ ਇੱਥੋਂ ਉੱਠ ਕੇ ਆਜ਼ਾਦ ਕਰਾਇਆ ਕੰਟਰੀ, ਹਾਂਜੀ, ਤੇ ਫਿਰ ਸਾਡੀ ਇਹ ਏਡੀ ਵੱਡੀ ਤਰਾਸਦੀ ਆ, ਉਹਨਾਂ ਨੂੰ ਸਾਡਾ ਸਾਰਾ ਸਾਨ ਫਰਾਂਸਿਸਕੋ ਦਾ ਜਿੱਥੇ ਐਮਬੈਸੀ ਬਣੀ ਹੈ ਸਾਡੀ ਇੰਡੀਅਨ ਐਮਬੈਸੀ, ਤੇ ਆਪਣਾ ਹਾਲ ਉਹ ਸਾਰਾ ਗਵਰਨਮੈਂਟ ਨੂੰ ਦੇ ਦੇਣਗੇ ਫ੍ਰੀ ਆਫ ਕਾਸਟ। ਜੀ ਜੀ, ਇਟ ਇਜ਼ ਮਿਲੀਅਨਸ ਆਫ ਡਾਲਰ ਪ੍ਰਾਪਰਟੀ ਉਸ ਟਾਈਮ ਵੀ। ਤੇ ਮਤਲਬ ਸੋਚਦੇ ਨਹੀਂ ਅਸੀਂ। ਇੱਕ ਮੇਰੇ ਹਿਸਾਬ ਨਾਲ ਤਾਂ ਆਪਣੇ ਜਿਹੜੀ ਸਿੱਖ ਕੌਮਾਂ ਵੀ ਬਲੀਵ ਹੈ ਵੀ ਆਪਾਂ ਬੰਦੇ 'ਚ ਬਲੀਵ ਬਹੁਤ ਜ਼ਿਆਦਾ ਕਰਦੇ ਨੇ। ਮਾਸਟਰ ਤਾਰਾ ਸਿੰਘ ਜੀ ਹੁਣਾਂ ਨੇ, ਜੋ ਵੀ ਸਾਡੇ ਲੀਡਰ ਸੀ ਉਸ ਟਾਈਮ 1947 'ਚ, ਉਦੋਂ ਸਾਨੂੰ ਲੈਣਾ ਚਾਹੀਦਾ ਸੀ ਆਪਦਾ ਕੰਟਰੀ। ਬਹੁਤ ਵੱਡੀ ਮਿਸਟੇਕ ਕੀਤੀ ਆ ਉਹ, ਕਦੇ ਮਿਸਟੇਕ ਕਰੈਕਟ ਹੀ ਨਹੀਂ ਹੋ ਸਕਦੀ ਜਿਹੜੀ ਵੱਡੀ ਮਿਸਟੇਕ ਕਰਤੀ ਉਹ ਬੰਦਿਆਂ ਨੇ। ਅਸੀਂ ਗਾਹਾਂ ਤੋਂ ਗਾਹਾਂ ਬਹੁਤ ਗਲਤੀਆਂ ਕਰੀ ਜਾਂਦੇ ਆ। ਅਸੀਂ ਉਦੋਂ ਅੱਗੇ ਕਿਹੜਾ ਸੁਧਰ ਗਏ? ਬਿਲਕੁਲ ਉਹੀ ਤਾਂ ਗੱਲ ਹੈ, ਉਦੋਂ ਅੱਗੇ ਵੀ ਸੁਧਰੇ ਨਹੀਂ ਅਸੀਂ ਜੀ। ਸਾਨੂੰ ਸੁਧਰਨਾ ਚਾਹੀਦਾ ਘੱਟੋ ਘੱਟ। ਬਿਲਕੁਲ ਸਾਨੂੰ ਕੁਛ ਤਾਂ ਚਾਹੀਦਾ ਨਾ, ਘੱਟੋ ਘੱਟ ਕੌਮ ਤਾਂ ਇੱਕ ਹੋ ਜੇ ਨਾ ਸਾਡੀ ਜੀ। ਜਿੱਦੇ ਕੌਮ ਇੱਕ ਹੋ ਗਈ ਤਾਂ ਸਾਨੂੰ ਕੋਈ ਨਹੀਂ ਰੋਕ ਸਕਦਾ ਵੀ ਸਾਡਾ ਕੰਟਰੀ ਨਾ ਹੋਵੇ, ਕਿਉਂਕਿ ਸਾਡੀ ਕੌਮ ਨਹੀਂ ਪਾੜ ਦਿੰਦੇ। ਹੁਣ ਦੁਨੀਆ ਫਟਾ ਦਿੰਦੀ ਹੈ ਸਭ ਕੁਝ। ਗਰੁੱਪਬਾਜੀ ਨੂੰ ਉੱਪਰ ਚੱਕਿਆ ਹੋਇਆ ਜੀ। ਹਾਂਜੀ, ਹੁਣ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਰਾਈਟ, ਉਹਦੇ ਵਿੱਚ ਵੀ ਗਦਾਰੀਆਂ ਨੇ ਉਹ ਗਿਆ ਸਾਡੇ ਤੋਂ। ਹਾਂਜੀ, ਜੇ ਉਹ ਬੰਦੇ ਨਾ ਦੱਸਦੇ ਵੀ ਉਹ ਤਾਂ ਮੂਹਰੇ ਉਹਨਾਂ ਕੋਲ ਤਾਂ ਹੈ ਨਹੀਂ ਕੁਛ, ਤਾਂ ਇਹ ਤਾਂ ਉਹਦੇ ਤਾਂ ਮੁੜਿਆ ਸੀ ਪਿੱਛੇ। ਦੁਬਾਰੇ ਅਟੈਕ ਕਰਾਇਆ ਗਿਆ ਇਹਨਾਂ ਨੇ। ਆਪਣਾ ਉਹ ਲਾਲ ਸਿੰਘ ਸੀ ਉਹਦਾ ਨਾਮ, ਮੇਰਾ ਖਿਆਲ ਬੰਦੇ ਦਾ। ਹਾਂਜੀ ਹਾਂਜੀ, ਉਹ ਤੁਹਾਨੂੰ ਪਤਾ ਹੀ ਆ ਵੀ ਉਹ ਕਹਿੰਦਾ ਸੀ ਬਸ ਇਹ ਵੀ, ਕਿਉਂਕਿ ਗੋਰਿਆਂ ਦੇ ਵੀ ਬੁਰੀ ਹਾਲਤ ਹੋ ਗਈ ਸੀ, ਇਹ ਵੀ ਨਹੀਂ ਸੀ ਚਾਹੁੰਦੇ ਉਸ ਤੋਂ ਬਾਅਦ ਮਰਨਾ ਜੀ। ਕਿਉਂਕਿ ਸਾਡੀ ਕੌਮ ਨੂੰ ਚਾਹੀਦਾ ਬਿਲਕੁਲ ਨੰਬਰ 1 ਤੇ ਮੈਂ ਤਾਂ ਇਹ ਕਹਾਂਗਾ ਵੀ ਸਾਡੇ ਅਕਾਲ ਤਖਤ ਸਾਹਿਬ ਨੂੰ ਆਜ਼ਾਦ ਹੋ ਕੇ ਕਿਸੇ ਪੋਲੀਟਿਕ ਪਾਰਟੀ ਤੋਂ ਸਾਨੂੰ ਕੋਈ ਸੇਧ ਦੇਣੀ ਚਾਹੀਦੀ ਹੈ ਜੀ, ਕਿਉਂਕਿ ਉਦੋਂ ਵੱਡਾ ਤਖਤ ਸਾਡੇ ਕੋਲ ਹੈ ਨਹੀਂ ਕੋਈ, ਨਾ ਕਿਸੇ ਕੋਈ ਮੰਨ ਸਕਦੇ ਆ ਆਪਾਂ। ਸਾਡਾ ਮੀਰੀ ਤੇ ਪੀਰੀ ਦਾ ਉਹ ਹੈਗਾ ਸਿਧਾਂਤ ਉੱਥੇ, ਤੇ ਸਾਨੂੰ ਉਹਨੂੰ ਸੇਧ ਦੇਣੀ ਚਾਹੀਦੀ ਹੈ। ਬਿਲਕੁਲ ਕੋਈ ਨਾ ਕੋਈ ਸਾਨੂੰ ਸੇਧ ਦੇਣ ਕੌਮ ਨੂੰ, ਸਾਨੂੰ ਮਤਲਬ ਭੱਬਲ ਭੂਸੇ 'ਚ ਨਾ ਰੱਖਿਆ ਜਾਵੇ।
ਕਿਉਂਕਿ ਸਾਡੇ ਕੋਲੇ ਪੜ੍ਹੇ ਲਿਖੇ ਆ, ਐਜੂਕੇਟਡ ਆ। ਸਾਡੇ ਕੋਲੇ ਨੰਬਰ 1 ਤੇ ਮੈਂ ਕੱਲ ਹੀ ਆਈ ਆ ਆਪਣੀ ਪੰਜਾਬੀ ਨੰਬਰ 1 ਤੇ ਆਇਆ ਆਪਣਾ ਜਿਹੜਾ ਪੰਜਾਬੀ ਬੋਲਦਾ ਹਾਂਜੀ ਹਾਂਜੀ ਪੰਜਾਬੀ ਬੋਲਦੇ ਨੰਬਰ 1 ਤੇ ਆਇਆ ਜੀ। ਉਹ ਆਪਣਾ ਬਿਜ਼ਨਸ ਚ ਹਾਂਜੀ ਨੰਬਰ 1 ਤੇ ਆਇਆ, ਸਭ ਤੋਂ ਕਾਮਯਾਬ ਬਿਜ਼ਨਸਮੈਨ ਆ ਉਹ ਬੰਦੇ। ਜੀ ਜੀ ਚਲੋ ਜੀ ਦੇਖੋ ਚਾਹੇ ਉਹ ਹਿੰਦੂ ਹੀ ਪੰਜਾਬੀ ਬੋਲਦੇ ਆ, ਕੋਈ ਵੀ ਹਿੰਦੂ ਹੀ ਆ ਪਰ ਉਹ ਬੋਲਦੇ ਪੰਜਾਬੀ ਆ। ਕੋਈ ਵੀ ਆ ਹਾਂਜੀ ਭਾਸ਼ਾ ਹਾਂਜੀ ਬੋਲਦੇ ਹਾਂਜੀ। ਆ। ਤੇ ਸਾਡੇ ਕੋਲ ਤਾਂ ਇੰਨਾ ਸਾਡਾ ਭੰਡਾਰ ਪਿਆ ਗੁਰੂ ਗ੍ਰੰਥ ਸਾਹਿਬ, ਦੁਨੀਆ ਕੋਲੇ ਹੈ ਹੀ ਕਿਸੇ ਕੋਲ, ਜਿੱਥੇ ਹਰ ਇੱਕ ਕੁਐਸਚਨ ਦਾ ਆਨਸਰ ਪਿਆ। ਜੀ ਤੁਸੀਂ ਕਿਤੇ ਬਹਿ ਕੇ ਦੇਖੋ, ਸੁਣਿਓ, ਕਿਤੇ ਆਪਦੇ ਮਨ ਚ ਆਨਸਰ ਲੈ ਕੇ ਜਾਇਓ, ਕੁਐਸਚਨ ਲੈ ਕੇ ਜਾਇਓ ਗੁਰਦੁਆਰੇ, ਤੇ ਮੁੜ ਕੇ ਜਦੋਂ ਬਾਣੀ ਚੱਲਦੀ ਹੁੰਦੀ ਉਹਦੇ ਵਿੱਚੋਂ ਹੀ ਤੁਹਾਨੂੰ ਆਨਸਰ ਮਿਲ ਜਾਏਗਾ। ਤੁਹਾਡਾ ਕੁਐਸਚਨ ਉਹਨਾਂ ਨੇ ਤਾਂ ਸੁਣਿਆ ਵੀ ਨਹੀਂ ਹੁੰਦਾ, ਉਹਦੇ ਚ ਹੀ ਆ ਜਾਣਾ ਉਹਦਾ ਆਨਸਰ। ਹਰੇਕ ਸਵਾਲ ਦਾ ਜਵਾਬ ਆ ਉੱਥੇ। ਹਾਂਜੀ ਹਾਂਜੀ ਹਾਂਜੀ, ਮੈਂ ਤੁਹਾਡੇ ਮਨ ਚ ਸੋਚੇ ਤਾਂ ਵੀ ਜਵਾਬ ਆ ਜਾਂਦਾ ਮੂਹਰੇ ਪਹਿਲਾਂ। ਜੀ ਜੀ ਕਿਉਂਕਿ ਉਹ ਐਡਾ ਵੱਡਾ ਸਾਡੇ ਕੋਲ ਸਮੁੰਦਰ, ਗਿਆਨ ਦਾ ਸਮੁੰਦਰ ਕਹਿ ਲਓ ਜੀ। ਕਿਸੇ ਧਰਮ ਕੋਲੇ ਹੈ ਹੀ ਨਹੀਂ ਇਹ ਚੀਜ਼। ਹੈ ਨਹੀਂ ਸਾਡੇ ਕੋਲੇ। ਸਾਡਾ ਸ਼ਬਦ ਗੁਰੂ, ਅਸੀਂ ਉਹਨੂੰ ਗੁਰੂ ਮੰਨਦੇ ਹਾਂ। ਓਕੇ ਜੀ ਭੈਣ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ। ਧੰਨਵਾਦ, ਬਹੁਤ ਵਧੀਆ ਗੱਲਾਂ ਕਰਕੇ ਗਏ ਆ। ਅੱਜ ਦੀ ਇਹਨਾਂ ਨੇ ਗੱਲ ਕੀਤੀ ਹੈਗੀ ਆ। ਦੇਖੋ ਅੱਜ ਦੇ ਵਿੱਚ ਪਹਿਲਾਂ ਲੋਕਾਂ ਨੂੰ ਇੱਧਰ ਉੱਧਰ ਕਰਨ ਵਾਲੇ ਲੋਕ, ਲਾਲਚ ਦੇਣ ਵਾਲੇ ਲੋਕ, ਲੋਕਾਂ ਨੂੰ ਕਹਿੰਦੇ ਆ ਵੀ ਅਸੀਂ ਆਜ਼ਾਦੀ ਲੈਣੀ ਆ। ਅੱਜ ਸਾਡੇ ਵਿੱਚ ਗਰੁੱਪਬਾਜ਼ੀਆਂ ਬਹੁਤ ਸਿਰੇ ਤੇ ਆ ਜੀ। ਕੋਈ ਵੀ ਅਸੀਂ ਫੈਸਲਾ ਲੈਨੇ ਆ ਨਾ, ਉਹ ਮੁੱਖ ਰੱਖ ਕੇ ਨਹੀਂ ਲੈਂਦੇ। ਮਾਸਟਰ ਤਾਰਾ ਸਿੰਘ ਦੀ ਇਹਨਾਂ ਨੇ ਗੱਲ ਕੀਤੀ ਆ ਜੀ, ਤੇ ਤੱਕ ਅਸੀਂ ਉਹਨਾਂ ਨੂੰ ਕੋਸਦੇ ਆ। ਬਿਲਕੁਲ। ਅੱਜ ਵੀ ਅਸੀਂ, ਸਾਡੇ ਬਹੁਤ ਸਾਰੇ ਡਿਸੀਜਨ ਆ ਨਾ, ਅੱਜ ਵੀ ਅਸੀਂ ਬਹੁਤ ਗਲਤ ਲੈਨੇ ਆ, ਬਹੁਤ ਗਲਤ ਲੈਨੇ ਆ। ਜੀ ਬਿਲਕੁਲ ਸਹੀ ਹੈ। ਉਸ ਵੇਲੇ ਉਹ ਕਈ ਵਾਰੀ ਸਾਡੀ ਗਰੁੱਪਾਂ ਦੇ ਵਿੱਚ 10-10 ਬੰਦੇ ਜਾਂ 5-5, 15-15 ਹੀ ਹੁੰਦੇ ਆ। ਉਹ ਆਪ ਹੀ ਪੰਥ ਬਣ ਬਹਿੰਦੇ ਆ। ਉਹ ਆਪ ਪੰਥ ਬਣ ਬਹਿੰਦੇ ਆ। ਜੀ ਜੀ। ਡਿਸਕਸ਼ਨ ਅਸੀਂ ਉਦਾਂ ਦੇ ਲੋਕਾਂ ਨਾਲ ਕਰਨੀ ਆ ਜਿੱਦਾਂ ਦੇ ਆਂਦੇ ਸਾਡੇ ਨਾਲ ਵਿਚਾਰ ਰਲਦੇ ਜੀ। ਆਪੋਜੀਸ਼ਨ, ਜੇ ਕਿਸੇ ਦੇ ਆਪੋਜੀਟ ਵਿਚਾਰ ਹੈ ਉਹਨਾਂ ਨਾਲ ਅਸੀਂ ਗੱਲ ਨਹੀਂ ਕਰਨੀ, ਨਹੀਂ ਕਰਦੇ। ਬਿਲਕੁਲ ਅਸੀਂ ਥੱਲੇ ਲਾ ਕੇ ਰੱਖਣਾ। ਇਹ ਸਾਡੇ ਵਿੱਚ ਘਾਟ ਆ। ਇਹ ਸਾਡੇ ਚ ਵੀ ਘਾਟ ਹੈਗੀ ਆ ਬਹੁਤ ਵੱਡੀ ਜੀ। ਤੇ ਅਸੀਂ ਦੂਜੇ ਦੇ ਵਿਚਾਰ, ਡਿਫਰੈਂਸ ਆਫ ਓਪੀਨੀਅਨ ਹੁੰਦਾ ਹੈ, ਉਹਨੂੰ ਸੁਣਨਾ ਨਹੀਂ ਚਾਹੁੰਦੇ। ਨਹੀਂ ਸੁਣਨਾ। ਚਲੋ ਆਪਣੀ ਮੈਂ ਗੱਲ ਕਰਾਂ, ਮੇਰੇ ਪਟਾਕੇ ਨਾ ਵਿੱਚ ਰਹਿ ਜਾ। ਹਾਂਜੀ ਹਾਂਜੀ, ਜ਼ਰੂਰ ਜ਼ਰੂਰ। ਹਾਂਜੀ ਚਲੋ ਜੀ। ਉਹ ਜੀ ਚਲੇ ਗਏ ਇੱਥੋਂ ਘਰੋਂ, ਚਲੇ ਗਏ ਕੋਈ 5 ਵਜੇ। ਰਸ਼ ਬੜਾ ਸੀਗਾ ਉਦੋਂ, ਵੱਡੀਆਂ ਨਾ ਲਾਈਨਾਂ ਨਹੀਂ ਹੁੰਦੀਆਂ ਸੀਗੀਆਂ। ਆਪਾਂ ਦੇ ਏਰੀਏ ਚ ਰਹਿੰਦੇ ਆ ਅਸੀਂ, ਜਿਹੜੇ ਇਸ ਏਰੀਏ ਨੂੰ ਜਾਣਦੇ ਆ, ਸੈਨੋ ਜੇ ਟੂ ਸੈਂਟਾ ਕਲੇਰਾ, ਪਰ ਬੜੀਆਂ ਘੱਟ ਲਾਈਨਾਂ ਹੁੰਦੀਆਂ ਸੀਗੀਆਂ ਨਾ, 2-2 ਲਾਈਨਾਂ ਹੁੰਦੀਆਂ ਸੀਗੀਆਂ। ਉੱਥੇ ਚਲੇ ਗਏ ਤਾਂ ਉੱਥੇ ਨਾ ਜਗ੍ਹਾ ਦੇਖ ਕੇ, ਜਿੰਨੀ ਚੇਅਰਾਂ ਤੇ ਬੈਠਣਾ ਬੈਠ ਗਏ, ਬਾਕੀ ਉਹ ਵਿਛਾ ਲਿਆ ਥੱਲੇ, ਹਨਾ ਚਟਾਈ, ਤੇ ਚਟਾਈਆਂ ਦੇ ਉੱਤੇ ਚਾਦਰਾਂ ਵਿਛਾ ਕੇ ਖਾਣਾ ਰੱਖ ਲਿਆ ਜੀ। ਤੇ ਮੇਰੇ ਵਰਗਾ ਦੇਖੇ, ਕੁਛ ਦਿਨ ਹੋਏ ਸੀ ਆਈ ਨੂੰ, ਵੀ ਇਹ ਹੁਣ ਕੀ ਹੋਊਗਾ। ਬਿਲਕੁਲ। ਲੋਕੀ ਇੰਨੇ ਸੀਗੇ, ਪੁੱਛੋ ਨਾ ਤੁਸੀਂ, ਬਹੁਤ ਜ਼ਿਆਦਾ ਲੋਕੀ ਸੀ। ਉਦੋਂ ਏਦਾਂ ਦਾ ਕੋਈ ਡਰ ਨਹੀਂ ਸੀ ਹੁੰਦਾ, ਮੈਸ ਸ਼ੂਟਿੰਗ ਵਗੈਰਾ ਕਦੀ ਬਹੁਤਾ ਏਦਾਂ ਦਾ ਨਹੀਂ ਸੀ ਹੁੰਦਾ ਹੈਗਾ ਲੋਕਾਂ ਨੂੰ। ਖਬਰ ਬੱਚਿਆਂ ਨੂੰ ਲੈ ਕੇ ਬਾਹਰ ਜਾਂਦੇ ਸੀ ਸਾਰੇ। ਤੇ ਜੇ ਕਿਸੇ ਨੇ ਇੱਥੇ ਗ੍ਰੇਟ ਅਮਰੀਕਾ ਵੇਖੀ ਆ, ਉੱਥੇ ਇਹਨਾਂ ਨੇ ਪ੍ਰਬੰਧ ਕੀਤੇ ਹੁੰਦੇ ਸੀਗੇ, ਉੱਥੇ ਪਟਾਕੇ ਚੱਲਦੇ ਹੁੰਦੇ ਸੀਗੇ ਜੀ। ਸੋ ਲੋਕਾਂ ਨੇ ਖਾਣਾ ਪੀਣਾ ਹੌਲੀ ਹੌਲੀ ਸ਼ੁਰੂ ਕਰ ਦਿੱਤਾ। ਅਸੀਂ ਵੀ ਖਾਣਾ ਪੀਣਾ ਸ਼ੁਰੂ ਕਰਤਾ। 9 ਵਜੇ ਪਟਾਕੇ ਚੱਲ ਪਏ। 9 ਤੋਂ ਮੈਨੂੰ ਲੱਗਦਾ ਕਿ 10 ਵਜੇ ਤੱਕ ਨਾ ਉਹਨਾਂ ਨੇ, ਮਤਲਬ ਕਿ ਐਡੇ ਵੱਡੇ ਪਟਾਕੇ ਤਾਂ ਮੈਂ ਇੱਥੇ ਆ ਕੇ ਦੇਖੇ ਸੀ। ਹਾਂਜੀ ਬਿਲਕੁਲ। ਉੱਥੇ ਕਿੱਥੇ, ਮੈਂ ਤਾਂ ਐਡੇ ਪਟਾਕੇ ਤਾਂ ਇੱਥੇ ਆ ਕੇ ਵੇਖੇ ਸੀ। ਬਾਕੀ ਹੋ ਸਕਦਾ ਕਿਸੇ ਨੇ ਉੱਥੇ ਦੇਖੇ ਹੋਣਗੇ, ਮੈਂ ਬਾਕੀ ਨਹੀਂ ਮੈਨੂੰ ਕਿਸੇ ਦਾ ਪਤਾ, ਮੈਨੂੰ ਆਪਣਾ ਪਤਾ ਕਿ ਮੈਂ ਦੇਖੇ ਸੀਗੇ। ਹਾਂ, ਮੈਂ ਐਡੇ ਵੱਡੇ ਪਟਾਕੇ ਇੱਥੇ ਆਣ ਕੇ ਉੱਥੇ ਦੇਖੇ ਸੀਗੇ, 4th ਜੁਲਾਈ ਦੇ। ਤੇ ਜਦੋਂ ਫਿਰ ਵਾਪਸੀ ਸੀਗੀ, ਦੇਖ ਲਓ ਵੀ ਤੁਸੀਂ 10 ਵਜੇ ਉਹ ਮੁੱਕ ਗਏ ਆ। ਇੰਨਾ ਰਸ਼ ਹੁੰਦਾ ਸੀ ਉਦੋਂ, ਲੋਕੀ ਬਾਹਰ ਜਾ ਕੇ ਦੇਖਦੇ ਹੁੰਦੇ ਸੀਗੇ ਜੀ। 1 ਵਜੇ ਘਰੇ ਪਹੁੰਚੇ। ਵੈਸੇ ਓਦਾਂ ਅਸੀਂ ਜਾਣਾ ਹੋਵੇ ਨਾ, 20 ਮਿੰਟ ਦਾ ਰਾਹ ਆ, 20 ਮਿੰਟ ਦਾ ਰਾਹ ਆ। ਤੇ ਲੋਕ ਆ ਜਿਹੜੇ, ਉਹ ਅੱਜ ਵੀ ਜਾਂਦੇ ਆ, ਬਹੁਤ ਜਾਂਦੇ ਆ। ਉਹਦੇ ਤੋਂ ਬਾਅਦ ਪਿਛਲੇ 10-15 ਸਾਲ ਤੋਂ ਬਿਲਕੁਲ ਅਸੀਂ ਬਾਹਰ ਜਾ ਕੇ ਨਹੀਂ ਪਟਾਕੇ ਵੇਖਦੇ, ਅਸੀਂ ਆਪਣੀ ਬੈਕਯਾਰਡ ਚੋਂ ਦੇਖਦੇ, ਸਾਡੇ ਘਰ ਦੇ ਮੂਹਰੇ ਚੱਲਦੇ ਜੀ ਜੀ। ਤੇ ਲੋਕ ਇੰਨੇ ਹੁੰਦੇ ਆ ਨਾ, ਬਹੁਤ ਜ਼ਿਆਦਾ ਲੋਕ ਹੁੰਦੇ ਆ। ਆਲੇ ਦੁਆਲੇ ਦੇ ਸ਼ਹਿਰਾਂ ਤੋਂ ਵੀ ਆਉਂਦੇ ਆ ਨਿਆਣਿਆਂ ਨੂੰ ਲੈ ਕੇ। ਸੋ ਇੰਜੋਏ ਕਰਨਾ ਹੈ, ਜ਼ਰੂਰ ਕਰੋ। ਤੁਸੀਂ ਆਪਣੀ ਗੱਲ ਨਾ ਭੁੱਲੋ ਜੀ। ਜਿਹੜੀ ਤੁਹਾਡੇ ਮਨ ਦੇ ਵਿੱਚ ਗੱਲ ਆ ਨਾ, ਉਸ ਨੂੰ ਨਾ ਭੁੱਲੋ। ਪਰ ਜਿਹੜਾ ਕੋਈ ਸੈਲੀਬ੍ਰੇਟ ਕਰ ਰਿਹਾ, ਉਹ ਜੇ ਤੁਸੀਂ ਸਿਟੀਜ਼ਨ ਬਣ ਗਏ ਆ ਨਾ,
ਤੁਹਾਨੂੰ ਸੈਲੀਬ੍ਰੇਟ ਕਰ ਲੈਣਾ ਚਾਹੀਦਾ, ਠੀਕ ਹੈ, ਆਜ਼ਾਦੀ ਆ, ਹੂੰ ਇਹ ਮਜਬੂਰੀ ਨਹੀਂ। ਹਾਂ ਕਿ ਤੁਸੀਂ ਜ਼ਰੂਰੀ ਝੰਡਾ ਲਾਉਣਾ ਆ, ਜ਼ਰੂਰੀ ਤੁਸੀਂ ਬਾਹਰ ਜਾਣਾ। ਹਾਂ ਮੈਨੂੰ ਲੱਗਦਾ ਕਈਆਂ ਨੂੰ ਨੀਂਦ ਆਈ ਹੈ, ਕਈ ਸੌਂ ਵੀ ਜਾਂਦੇ ਆ, ਜੀ ਕਈ ਜੀ ਗਾਲਾਂ ਵੀ ਕੱਢਦੇ ਹੁੰਦੇ ਆ, ਪਟਾਕਿਆਂ ਦਾ ਸ਼ੋਰ ਇੰਨਾ ਪਾਇਆ, ਇੰਨਾ ਤੁਸੀਂ ਆਵਾਜ਼ਾਂ ਕਰਦੇ ਆ, ਅਸੀਂ ਤਾਂ ਸੌਣਾ ਆ, ਹੂੰ ਕਿਉਂਕਿ ਦੂਜੇ ਦਿਨ ਵੈਸੇ ਕਈਆਂ ਨੇ ਕੰਮ ਤੇ ਵੀ ਜਾਣਾ ਹੁੰਦਾ, ਕੰਮ ਤੇ ਵੀ ਜਾਣਾ ਹੁੰਦਾ ਹੈ, ਬਿਲਕੁਲ ਬਿਲਕੁਲ। ਕੰਮ ਦੇਖੋ ਕੰਮ ਹੀ ਵੀ ਹੁੰਦਾ ਆ। ਹਾਂ ਗੱਲ ਇਹ ਹੈ ਨਾ ਬਲਵਿੰਦਰ ਕੌਰ ਜੀ ਕਿ ਆਪਣਾ ਇੰਜੋਏ ਉਹ ਦੂਜੇ ਦਾ ਇੰਜੋਏ ਹੋਊ ਨਾ ਹੋਊ ਇਹ ਨਹੀਂ ਪਤਾ। ਹਾਂ ਉਹਦੀਆਂ ਆਪਦੀਆਂ ਜ਼ਿੰਦਗੀ ਦੀਆਂ ਰੋਜ਼ਮਰਾ ਦੀਆਂ ਚੀਜ਼ਾਂ ਨੇ, ਰੋਜ਼ਮਰਾ ਦੀ ਉਹਦੀ ਆਪਣੀ ਪ੍ਰੈਕਟਿਸ ਹੈ, ਕਿਵੇਂ ਉੱਠਣਾ, ਕਿਵੇਂ ਬਹਿਣਾ, ਕਿਵੇਂ ਖਾਣਾ, ਕਿਵੇਂ ਹਾਂ ਪੀਣਾ। ਪਰ ਇਹ ਵੀ ਚੰਗੀ ਗੱਲ ਹੈ ਕਿ ਇੱਥੇ ਲੋਕਾਂ ਦੇ ਉੱਤੇ ਚੀਜ਼ਾਂ ਥੋਪੀਆਂ ਨਹੀਂ ਜਾਂਦੀਆਂ। ਮਤਲਬ ਜੇ ਕੋਈ ਕੰਮ ਤੇ ਜਾਣ ਦਾ ਸ਼ੌਕੀਨ ਹੈ ਤਾਂ ਠੀਕ ਆ, ਉਹ ਪਟਾਕਿਆਂ ਤੋਂ ਦੂਰੀ ਕਰ ਲਵੇ, ਉਸ ਹਿਸਾਬ ਨਾਲ ਆਪਣਾ ਦਿਨ ਇੰਜੋਏ ਕਰੇ, ਆਪਦਾ ਟਾਈਮ ਸਿਰ ਸੌਵੇਂ, ਟਾਈਮ ਸਿਰ ਉੱਠ ਕੇ ਆਪਦਾ ਕੰਮ ਤੇ ਚੱਲ ਜੇ। ਉਹ ਇਹ ਨਹੀਂ ਕਹਿੰਦਾ ਕਿ ਹਾਂ ਬਈ ਮੈਂ ਇਸ ਸ਼ਹਿਰ ਦਾ MLA ਆ ਜਾਂ ਮੈਂ ਫਲਾਨਾ, ਮੈਂ ਹਾਂ ਧਿਉਂਕਾ, ਮੈਂ ਚੌਧਰੀ ਆ ਤੇਰੀ ਮਰਜ਼ੀ ਨਾਲ ਹਾਂ ਇੰਨੇ ਵਜੇ ਤੱਕ ਚੱਲਣਗੇ ਤੇ ਉਦੋਂ ਬਾਅਦ ਨਹੀਂ। ਉਹ ਗੱਲ ਨਹੀਂ ਟਾਈਮ ਸੈੱਟ ਆ ਜੀ ਇਹਨਾਂ ਦਾ, ਜੀ। ਹਾਂ 9 ਤੋਂ 10 ਵਜੇ ਚੱਲਣੇ। 9 ਤੋਂ 10 ਅਮਰੀਕਾ ਦੇ ਵਿੱਚ ਦਿਨ ਮਤਲਬ ਕਿ ਜਦੋਂ ਜੀਅਰ ਦਾ ਚੜ੍ਹਦਾ ਹੈ ਨਾ, ਨਵਾਂ ਸਾਲ ਚੜ੍ਹਦਾ, ਜੀ ਉਹ ਵੀ 2-3 ਟਾਈਮ ਆ ਅਮਰੀਕਾ ਦੇ ਵਿੱਚ। ਕਈ ਵਾਰ ਪਹਿਲਾਂ ਹੀ ਚੜ੍ਹ ਜਾਂਦਾ ਕਈ ਜਗ੍ਹਾ ਤੇ, ਕਈ ਵਾਰੀ ਉਸ ਤੋਂ ਬਾਅਦ ਜੀ ਘੰਟਾ ਜੀ ਚੜ੍ਹਦਾ, ਕਈ ਵਾਰੀ 3 ਘੰਟੇ ਬਾਅਦ ਨਵਾਂ ਸਾਲ ਚੜ੍ਹਦਾ ਹੈ। ਹੂੰ ਤੇ ਉਹ ਆਪੋ ਆਪਣੀ ਗੱਲ ਹੈਗੀ ਆ। ਜੀ ਜੀ ਤੇ ਇਹ ਇਸ ਹਿਸਾਬ ਦੇ ਨਾਲ ਇੱਥੇ ਅਮਰੀਕਾ ਦੇ ਵਿੱਚ ਚੱਲਦਾ ਆ। ਇੰਜੋਏ ਕਰਿਆ ਕਰੋ, ਦੇਖੋ ਆਜ਼ਾਦੀ ਆ, ਆਜ਼ਾਦੀ ਮਿਲੀ ਹੋਈ ਆ, ਉਹਨੂੰ ਪਰ ਮਾਨਣਾ ਚਾਹੀਦਾ। ਇੰਜੋਏ ਜ਼ਰੂਰ। ਜੀ ਜੀ ਬਿਲਕੁਲ ਜੀ ਬਿਲਕੁਲ। 4 ਜੁਲਾਈ ਹੈ ਤੇ ਵੱਖ-ਵੱਖ ਤਰੀਕਿਆਂ ਦੇ ਇੱਥੇ ਵੱਖ-ਵੱਖ ਸੱਭਿਅਤਾਵਾਂ ਦੇ ਜੀ ਲੋਕ ਨੇ। ਹਰ ਸੱਭਿਅਤਾ ਦੇ ਲੋਕ, ਹਰ ਵਿਰਸੇ ਦੇ, ਹਰ ਸੱਭਿਆਚਾਰ ਦੇ ਲੋਕ ਆਪੋ ਆਪਣੇ ਤਰੀਕੇ ਦੇ ਨਾਲ ਇੰਜੋਏ 4 ਕਰਦੇ ਆ। ਜੁਲਾਈ ਨੂੰ ਹਾਂਜੀ ਇੰਜੋਏ ਰਵੀ ਜੀ ਕਰਦੇ। ਆਪਾਂ ਨਾਲ ਬਲਵੀਰ ਕੌਰ ਜੀ ਜੀ ਜੁੜਿਆ। ਜੀ ਜ਼ਰੂਰ। ਜੀ ਬਲਵੀਰ ਜੀ। ਹਾਂਜੀ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਦੋਹਾਂ ਨੂੰ ਸਤਿ ਸ੍ਰੀ ਅਕਾਲ ਭਾਈ। ਆ ਕੱਲ ਨੂੰ 4 ਜੁਲਾਈ ਆ, ਸਭ ਨੂੰ ਗੁੱਡ ਲੱਕ ਹੋਵੇ ਦਾਤਾ। ਜੀ ਜੀ ਆਜ਼ਾਦੀ ਮਿਲੀ ਆਪਾਂ ਨੂੰ ਇੱਥੇ ਆ ਕੇ ਰਹਿਣ। ਜੀ ਹਾਂਜੀ ਤੇ ਹੋਰ ਤੁਸੀਂ ਦੱਸਣਾ, ਤੁਸੀਂ ਕਿੱਦਾਂ ਮਨਾਉਣੀ ਹੈ? ਦੱਸਿਆ ਤਾਂ ਹੈਗਾ, ਹਾਂਜੀ ਘਰ ਦੇ ਮੂਹਰੇ ਪਟਾਕੇ ਚੱਲਣੇ ਆ। ਜੀ ਸਾਡੇ ਹਾਂਜੀ ਸਾਡੇ ਝੰਡੇ ਲੱਗ ਗਿਆ ਆਲਰੇਡੀ, ਪਟਾਕੇ ਚੱਲਦੇ ਬੱਲੇ। ਹਾਂ ਨੇ ਬੱਲੇ ਬੱਲੇ ਤਾਂ ਕਈ ਦਿਨਾਂ ਦੇ ਚੱਲਦੇ ਆ। ਹਾਂਜੀ ਸਾਡੇ ਝੰਡੇ ਲਾਏ ਹੋਏ ਆਜ਼ਾਦੀ ਦੇ ਖੂੰਜਿਆਂ ਤੇ, ਅਮਰੀਕਾ ਦੇ ਸਾਰੇ ਖੂੰਜਿਆਂ ਤੇ ਇੱਥੇ ਹਰ ਮੇਨ ਰੋਡ ਦੇ ਉੱਤੇ ਲੱਗੇ ਹੋਆ। ਹਾਂਜੀ ਹਾਂਜੀ ਉਹ ਦੇਖੋ ਆਪਣੇ ਦਿਲ ਨੂੰ ਚੰਗੀ ਤਰ੍ਹਾਂ ਇੰਜੋਏ ਕਰਦੇ ਆ। ਆਜ਼ਾਦੀ ਲੈਣੀ ਕਿਤੇ ਸੌਖੀ ਆ? ਉਹਦੀ ਗੱਲ ਕਰ ਦੇਣੀ ਆਪਾਂ, ਕਦੇ ਉਹਦੀ ਕਰ ਦੇਣੀ ਕਿਸੇ ਨੇ। ਆਜ਼ਾਦੀਆਂ ਸੌਖੀਆਂ ਨਹੀਂ ਮਿਲਦੀਆਂ, ਨਹੀਂ ਸੌਖੀ, ਮਿਲਦੀਆਂ, ਕੁਰਬਾਨੀਆਂ ਦੇਣੀਆਂ ਪੈਂਦੀਆਂ ਆ। ਹਾਂਜੀ ਪਹਿਲਾਂ ਦਿੱਤੀਆਂ ਕੁਰਬਾਨੀਆਂ, ਥੋੜੀਆਂ ਦਿੱਤੀਆਂ ਆਪਣੇ ਲੋਕਾਂ ਨੇ ਆ ਕੇ ਇੱਥੇ। ਹਾਂਜੀ 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 ਤੇ ਜਦੋਂ ਤੁਸੀਂ ਆਏ ਆ ਬਲਵੀਰ ਜੀ, ਹਾਂਜੀ ਕਦੋਂ ਪਹਿਲੀ ਵਾਰ ਪਟਾਕੇ ਦੇਖਣ ਗਏ ਸੀ? ਉਦੋਂ ਹੀ ਨੱਚਦੇ ਨੇ ਅਸੀਂ, ਹੈਗਾ ਕੀ ਪਟਾਕੇ ਹੁੰਦੇ ਆ ਬਹੁਤ ਚਿਰ ਹੀ ਪਤਾ ਲੱਗਦਾ। ਸਾਡੇ ਘਰ ਦੇ ਪਹਿਲਾਂ ਆਏ ਸੀ ਤਾਂ ਪਤਾ ਸੀ। ਹਾਂਜੀ ਉਦੋਂ ਅਸੀਂ ਚਲਾਉਂਦੇ ਹੁੰਦੇ, ਕਿਤੇ ਸਿਆਣੇ ਸੀ ਸਾਰੇ, ਨਿਆਣੇ ਕੋ ਘੱਟੇ ਸੀਗੇ ਇੰਨਾ ਨੇ ਅਸੀਂ ਖੇਤਾਂ 'ਚ ਕੰਮ ਕਰਨੇ ਵਾਲੇ, ਤੇ ਉਦੋਂ ਇੰਨਾ ਨਹੀਂ ਹੈਗਾ। ਹੁਣ ਫੇਰ ਨਿਆਣੇ ਹੌਲੀ ਹੌਲੀ ਸਕੂਲਾਂ 'ਚ ਹੋ ਗਏ, ਨਿਆਣੇ ਹੋ ਗਏ, ਫੇਰ ਪਲ ਗਏ, ਫਿਰ ਸਕੂਲਾਂ 'ਚ ਸਿੱਖ ਗਏ, ਫਿਰ ਹੌਲੀ ਹੌਲੀ ਪਟਾਕੇ ਚਲਾਉਣ ਲੱਗ ਪਏ। ਹੁਣ ਇੱਥੇ ਅਸੀਂ ਵੀ ਚਲਾਉਂਦੇ ਹਾਂ, ਜਿੱਥੇ ਅਸੀਂ ਆਏ ਹਾਂ। ਹੁਣ ਮਨਾ ਨਹੀਂ ਲੈਣਾ ਤੇ ਇੱਥੇ ਵੀ ਚੱਲਦੇ ਆ ਪਟਾਕੇ। ਕੱਲ ਨੂੰ ਹੁਣ ਬਲਡੇ ਉੱਧਰ ਚੱਲਦੇ ਆ, ਕੱਲ ਨੂੰ ਵੀ ਚੱਲਣੇ। ਨਿਆਣੇ ਬਾਰਬੀਕਿਊ ਕਰ ਲੈਂਦੇ, ਸਾਡੇ ਵਰਗੇ ਨਹੀਂ ਕੁਛ ਖਾਂਦੇ। ਅੱਛਾ ਚਲੋ ਰੋਟੀ ਬਣਾ ਲਈ, ਦਾਲ ਸਬਜ਼ੀ ਬਣਾ ਲਈ, ਤੇ ਬਹਿ ਕੇ ਖਾਓ। ਤੇ ਬਾਹਰ ਪਟਾਕੇ ਦੇ ਕੁਰਸੀਆਂ ਲਾ ਲਈਆਂ, ਬਾਹਰ ਸਟੇਜ ਵਿੱਚ ਚੱਲਦੇ, ਗੋਰੇ ਵਜਾਉਂਦੇ ਪਟਾਕੇ ਦੇਖੀ ਜਾਈਦੇ ਆ। ਵਧੀਆ। ਆਪਣੇ ਇੰਡੀਆ ਕੀ ਹੁੰਦੀਆਂ ਸੀ, ਫੁੱਲਝੜੀਆਂ ਹੁੰਦੀਆਂ ਸੀਆਂ, ਤੇ ਉਹ ਚੜਕਾਂ ਜਿਹੀਆਂ ਹੁੰਦੀਆਂ ਸੀ, ਚੱਕੀ ਜਿਹੀ ਹੁੰਦੀ ਸੀ ਇੱਕ, ਨਿੱਕੀ ਜਿਹੀ ਚੱਕੀ ਜਿਹੀ ਹੁੰਦੀ ਸੀ, ਫੁੱਲਝੜੀਆਂ, ਤੇ ਆਹ ਪਟਾਕੇ ਹੁੰਦੇ ਸੀ। ਜਾਂ ਚਿੜਚਿੜਾ ਹੁੰਦੀਆਂ ਸੀ, ਉਹ ਵਜਾ ਲਓ, ਥੱਲੇ ਰੱਖ ਕੇ ਇੱਟ ਮਾਰੋ, ਉੱਤੇ ਆਹ ਹੁੰਦੀ ਸੀ। ਹੋਰ ਤਾਂ ਉੱਥੇ ਕੁਝ ਹੁੰਦਾ ਨਹੀਂ ਹੈਗਾ ਆਪਣੇ ਪੰਜਾਬ 'ਚ, ਏਦਾਂ ਦੇ ਹੁੰਦੇ ਜਦੋਂ ਆਪਾਂ ਛੋਟੇ ਹੁੰਦੇ ਸੀ। ਮੁਲਕ 'ਚ ਆਏ ਵੱਡੇ ਪਟਾਕੇ ਦੇਖਣ ਨੂੰ ਮਿਲਦੇ। ਨਹੀਂ ਪਰਮਾਤਮਾ ਸਭ ਨੂੰ ਮੈਂ ਕਹਿੰਦੀ ਖੁਸ਼ੀਆਂ ਖੇੜੇ ਲਿਆਵੇ, ਹਰ ਇੱਕ ਦੇ ਘਰ ਚਾਅ ਲਾਡ ਸਭ ਦੇ ਇੱਕੋ ਜਿਹਾ। ਹੁਣ ਭਾਈ ਮਸੀਹ ਤੇ ਆਉਂਦਾ, ਆਪਾਂ ਨੂੰ ਇਹਨਾਂ ਨਾਲ ਮਿਕਸ ਹੋਣਾ ਚਾਹੀਦਾ ਜਦੋਂ ਆਪਾਂ ਇੱਥੇ ਰਹਿੰਦੇ ਹਾਂ। ਆਪਣੇ ਆਡੇ ਨਹੀਂ ਕਰਨੇ ਚਾਹੀਦੇ ਕਿਸੇ ਨਾਲ ਵੀ। ਹਰ ਇੱਕ ਬੰਦਾ ਆਪਣੇ ਵਰਗਾ ਹੀ ਆ, ਕੋਈ ਵੀ ਆ, ਹਰ ਇੱਕ ਇਨਸਾਨ ਆਪਣੇ ਵਰਗਾ। ਅਸੀਂ ਤਾਂ ਨਹੀਂ ਇੱਥੇ ਮਿਲ ਜੁਲ ਕੇ ਇਹਨਾਂ ਲੋਕਾਂ ਨਾਲ ਰਹੀਦਾ। ਚਲੋ ਜਿੱਦਾਂ ਮਨਾਉਂਦੇ ਓਦਾਂ ਕਹੀਦਾ, ਖੁਸ਼ ਹਾਂ, ਦੇਖ ਲਓ। ਹਾਂਜੀ ਏਦਾਂ। ਚਲੋ ਓਕੇ ਬਲਵਿੰਦਰ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇਜਿੰਦਰ ਸਿੰਘ ਜੀ, ਤੇਜਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ ਸਾਰੇ ਸਰੋਤਿਆਂ ਨੂੰ, ਸਤਿ ਸ਼੍ਰੀ ਅਕਾਲ। ਤੁਸੀਂ ਤਾਂ ਰਾਹ 'ਚ ਹੀ ਮਨਾਉਣੀ ਆ 4th ਜੁਲਾਈ ਮੈਨੂੰ ਲੱਗਦਾ। ਮੈਂ ਟਰੱਕ ਚਲਾਉਣਾ ਜੀ। ਵੈਸੇ ਹੈ ਤਾਂ ਮੈਂ ਐਡਵੋਕੇਟ 32 ਸਾਲ ਪ੍ਰੈਕਟਿਸ ਕੀਤੀ ਮੈਂ ਉੱਥੇ ਪੰਜਾਬ
ਫਰੀਦਕੋਟ ਡਿਸਟ੍ਰਿਕਟ ਕੋਰਟ 'ਚ ਜੀ। ਅੱਛਾ ਜੀ ਜੀ ਮੈਂ ਬੇਨਤੀ ਕਰਨੀ ਚਾਹੁੰਦਾ ਸੀ, ਆਪਾਂ ਸਾਰੇ ਕਹਿੰਦੇ ਆਜ਼ਾਦੀ ਮਾਣੋ, ਆਜ਼ਾਦੀ ਮਾਣੋ, ਆਜ਼ਾਦੀ ਤਾਂ ਇੱਥੇ ਆਪਾਂ ਨੂੰ ਮਿਲ ਗਈ, ਪਰ ਜਿਹੜੇ ਆਪਾਂ ਧਰਮ ਦੀ ਗੱਲ ਕਰਦੇ ਨਾ ਉਹਦੇ 'ਚ ਆਪਾਂ ਆਤਮਾ ਨੂੰ ਆਜ਼ਾਦ ਕਰਨ ਵਾਲੀ ਗੱਲ ਵੀ ਕਰੀਏ ਕਰੇ। ਆਤਮਾ ਆਜ਼ਾਦ ਨਹੀਂ ਹੁੰਦੀ ਸਾਡੀ। ਸਾਡੀ ਆਤਮਾ ਆਜ਼ਾਦ ਨਹੀਂ ਕਿ ਉਹਨੂੰ ਪੰਜ ਦੂਤ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਚਿਮੜੇ ਵੇ। ਜੀ ਅਸੀਂ ਆਜ਼ਾਦੀ ਤੇ ਇੱਕ ਥੋਂ ਤੱਕ ਖਾ ਸਕਦੇ ਨਾ ਵੀ ਇੱਕ ਦੂਤ ਨੂੰ ਤਾਂ ਪਾਸੇ ਕਰ ਦਈਏ। ਤੇ ਕੰਮ ਕਿਵੇਂ ਕ੍ਰੋਧ ਹੀ- ਕਰੋਗੇ ਜੇ ਲਾਲਚ ਹੀ ਨਾ ਹੋਊਗਾ? ਨਹੀਂ, ਲਾਲਚ ਦੀ ਕ੍ਰੋਧ ਤਾਂ ਛੱਡ ਸਕਦੇ ਨਾ, ਆਪਾਂ ਕਿਸੇ ਨਾਲ ਲੜੀਏ ਨਾ, ਕਿਸੇ ਨੂੰ ਜੀ, ਉੱਚਾ ਜੀ, ਜੀ। ਕਿਸੇ ਨੂੰ ਮਾੜਾ ਨਾ ਬੋਲੀਏ। ਜੀ ਜੀ ਉਦੋਂ ਛੋਟੀਆਂ ਛੋਟੀਆਂ ਗੱਲਾਂ ਜੇ ਅਸੀਂ ਆਪ